ਅਸੀਂ ਪੰਥਕ ਜਿਹੜੀ ਧਿਰ ਹੈ ਉਹ ਮੰਨੀਏ ਕਿਹਨੂੰ? ਸਿਮਰਜੀਤ ਮਾਨ ਨੂੰ ਮੰਨੀਏ, ਅੰਮ੍ਰਿਤਪਾਲ ਨੂੰ ਮੰਨੀਏ, ਜਾਂ ਆਜ਼ਾਦ ਜਿਹੜੇ ਆਪਣਾ ਖੜੇ ਹੋਏ ਆ ਸਰਬਜੀਤ ਖਾਲਸਾ ਉਹਨਾਂ ਨੂੰ ਮੰਨੀਏ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਮੰਨੀਏ? 25 ਕਰੋੜ 'ਚ 30 ਕਰੋੜ 'ਚ ਕੋਈ ਟਿਕਟ ਥੋੜੀ ਨਹੀਂ ਦੇ ਦੋਗੇ। ਜਿਹੜੇ ਕਰੋੜਪਤੀ ਉਹਨਾਂ ਨੂੰ ਟਿਕਟ ਥੋੜੀ ਨਹੀਂ ਦੇ ਦੋਗੇ। ਉਹ ਕੱਲ ਨੂੰ ਤੁਹਾਡੀ ਪੋਲੀਟੀਕਲ ਵਾਇਸ ਹੀ ਨਹੀਂ ਬਣਨਗੇ। ਅਰਵਿੰਦ ਕੇਜਰੀਵਾਲ ਜੇਲ੍ਹ ਗਏ, ਉਹਨਾਂ ਨੇ ਇੱਕ ਟਵੀਟ ਤੱਕ ਨਹੀਂ ਕੀਤਾ। ਅਸੀਂ ਆ ਕਿ ਜਿਹੜਾ ਜੌਬ ਦਾ ਕ੍ਰਾਈਸਿਸ ਅਕਾਲੀਆਂ ਵੇਲੇ ਸੀਗਾ, ਜਿਹੜਾ ਕਾਂਗਰਸੀਆਂ ਵੇਲੇ ਰਿਹਾ, ਉਹ ਅੱਜ ਵੀ ਆ। ਹਾਲ ਦੇ ਵਿੱਚ ਖੜ ਕੇ ਭਗਵੰਤ ਮਾਨ ਇਹ ਬੋਲਦੇ ਆ ਕਿ ਯਾਰ ਕਿਸਾਨ ਤਾਂ ਕਰਜ਼ੇ 'ਚ ਸੁਣੇ ਸੀ, ਮਜ਼ਦੂਰ ਕਰਜ਼ੇ 'ਚ ਸੁਣੇ ਸੀਗੇ, ਕਿ ਯੂਨੀਵਰਸਿਟੀਆਂ ਵੀ ਕਰਜ਼ੇ 'ਚ ਹੁੰਦੀਆਂ ਨੇ, ਪਹਿਲੀ ਵਾਰ ਸੁਣਿਆ। ਉਹ ਲਗਾਤਾਰ ਆਪਾਂ ਦੇਖ ਸਕਦੇ ਹਾਂ ਕਿ ਉਹ ਜਿਹੜਾ ਲਾਰਾ ਲਗਾਤਾਰ ਐ ਚੱਲਦਾ ਆ ਰਿਹਾ। ਸਾਡਾ ਸੀਐਮ ਵੀ ਇੱਕ ਹਲਕੇ ਬੌਧਿਕਤਾ ਦਾ ਬੰਦਾ ਹੈਗਾ। ਆਮ ਆਦਮੀ ਪਾਰਟੀ ਉਹੀ ਹੈ ਜਿਹਨੇ ਇਹ ਕਿਹਾ ਸੀ ਕਿ ਅਸੀਂ ਜੇਲ੍ਹਾਂ 'ਚ ਸਿੱਟਾਂਗੇ, ਪਰ ਬਿਕਰਮ ਮਜੀਠੀਆ ਤੋਂ ਮਾਫੀ ਮੰਗੀ ਗਈ। ਡਾਇਰੈਕਟ ਨਸ਼ੇ ਦੇ ਇਸ਼ੂਜ਼ ਨੂੰ ਏਜੰਡਾ ਬਣਾ ਕੇ ਪੰਜਾਬ 'ਚ ਕਿਸੇ ਵੀ ਧਿਰ ਨੇ ਲੀਡ ਨਹੀਂ ਕੀਤਾ ਹੈਗਾ। ਇੱਕ ਫਿਰ ਇਹਦੇ 'ਚ ਇੱਕ ਸਮੱਸਿਆ ਹੈਗੀ ਹੈ, ਪ੍ਰੈਕਟੀਕਲ ਸਮੱਸਿਆ, ਕਿ ਲੈਫਟ ਤੇ ਪੰਥਕ ਧਿਰਾਂ ਇਹਨਾਂ 'ਚ ਫਰੈਕਸ਼ਨ ਬਹੁਤ ਜ਼ਿਆਦਾ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਹੈਗੇ ਆ ਤੇ ਮੈਂ ਪੰਜਾਬ ਫਿਰ ਕੇ ਆਇਆ। ਮਾਲਵੇ ਰੀਜਨ 'ਚ ਸੀਗਾ ਪਿਛਲੇ 2 ਦਿਨਾਂ ਤੇ ਪੰਜਾਬ ਦੇ ਵਿੱਚ ਜਿਹੜਾ ਇਲੈਕਸ਼ਨ ਚੱਲ ਰਿਹਾ ਉਹਦੇ ਟ੍ਰੈਂਡਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਆਉਣ ਦਾ ਸਾਡਾ ਮਕਸਦ ਇਹ ਸੀ ਕਿ ਅਸੀਂ ਜਿਹੜਾ ਕੁਝ ਵੀ ਗਰਾਊਂਡ ਤੇ ਇਕੱਠਾ ਕਰਕੇ ਲੈ ਕੇ ਆਏ, ਜਿਹੜੀ ਇਨਫੋਰਮੇਸ਼ਨ ਅਸੀਂ ਦੇਖ ਸੁਣ ਰਹੇ ਸੀਗੇ, ਉਹਦਾ ਇੱਕ ਐਨਾਲਿਸਿਸ ਵੀ ਬਣਦਾ ਹੈਗਾ ਕਿ ਪੰਜਾਬ 'ਚ ਜਿਹੜਾ ਚੋਣ ਚੱਲ ਰਿਹਾ ਹੈ, ਇਹਦੇ ਪਿੱਛੇ ਦੀ ਪੂਰੀ ਕਹਾਣੀ ਕੀ ਹੈ। ਅੱਜ ਦੇ ਟਾਈਮ ਜਿਹੜੇ ਟ੍ਰੈਂਡਸ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹੈਗੇ ਆ, ਉਹਨਾਂ ਨੂੰ ਕਿਸ ਖਾਤੇ ਪਾਈਏ, ਇਹ ਵੀ ਸਮਝਣਾ ਜ਼ਰੂਰੀ ਹੈ। ਇਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 3 ਨੌਜਵਾਨ ਸਾਡੇ ਨਾਲ ਨੇ। ਉਹਨਾਂ ਨਾਲ ਆਪਾਂ ਇਹ ਮੈਂ ਇਸ ਕਰਕੇ ਸੱਦੇ ਹੈਗੇ ਆ ਕਿ ਇੱਕ ਮੈਚੁਰ ਜਿਹੜਾ ਸਟੂਡੈਂਟ ਪੋਲਿਟਿਕਸ ਦਾ ਇਹਨਾਂ ਦਾ ਪਿਛੋਕੜ ਵੀ ਹੈਗਾ ਤੇ ਇੱਕ ਕੈਪੈਸਿਟੀ ਵੀ ਹੈਗੀ ਆ ਕਿ ਘਟਨਾਵਾਂ ਨੂੰ ਇੱਕ ਐਨਾਲਿਸਿਸ ਕਰ ਸਕੀਏ, ਤਾਂ ਕਿ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਕੀ ਸੋਚ ਰਿਹਾ ਉਹਦੇ ਬਾਰੇ ਕਲੀਅਰ ਇੱਕ ਗੱਲ ਹੋ ਸਕੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪ ਜੀ ਦਾ ਨਾਂ ਕੀ ਹੈ? ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ, CYSS ਯੂਨੀਵਰਸਿਟੀ ਇੰਚਾਰਜ ਹਾਂ ਮੈਂ। ਅੱਛਾ, ਹਾਂਜੀ। CYSS ਜਿਹੜੀ ਆਮ ਆਦਮੀ ਪਾਰਟੀ ਦੀ ਸਟੂਡੈਂਟ ਵਿੰਗ ਹੈ ਤੇ ਇਹ ਸਟੂਡੈਂਟ ਪੋਲਿਟਿਕਸ ਨਾਲ ਹੀ ਜੁੜੇ ਹੋਏ ਬੰਦੇ ਹੈਗੇ ਆ। ਤੇ ਬਈ ਜਿਵੇਂ 2022 ਚ ਤੁਹਾਡੀ ਪੂਰੀ ਇੱਕ ਵੇਵ ਸੀਗੀ ਆਮ ਆਦਮੀ ਪਾਰਟੀ ਦੀ, ਤੇ ਲੱਗ ਰਿਹਾ ਜਿਵੇਂ ਬਦਲਾਅ ਇੱਕ ਨੁਕਤਾ ਹੁੰਦਾ ਸੀਗਾ ਬੱਸਾਂ 'ਚ ਜਾਂ ਬੱਸ ਅੱਡਿਆਂ 'ਚ, ਜਿੱਥੇ ਵੀ ਗੱਲ ਕਰਦੇ ਸੀਗੇ। ਮੈਂ ਖੁਦ 2022 ਦੀ ਚੋਣ ਕਵਰ ਕੀਤੀ ਹੈ। ਅੱਜ ਦੇ ਟਾਈਮ ਉਹ ਬਦਲਾਅ ਜਾਂ ਉਸ ਕਿਸਮ ਦੀ ਆਵਾਜ਼ ਨਹੀਂ ਆ ਰਹੀ, ਬਲਕਿ ਹਰੇਕ ਸੀਟ ਦੀ ਗਿਣਤੀ ਮਿਣਤੀ ਤੇ ਨੰਬਰ ਹੋਰ ਕਿਸਮ ਦੇ ਹੈਗੇ ਆ। ਮਾਲਵੇ 'ਚੋਂ ਜਿਵੇਂ ਤੁਹਾਨੂੰ ਰਿਸਪੌਂਸ ਮਿਲਿਆ ਸੀਗਾ ਉਹ ਅੱਜ ਦੇ ਟਾਈਮ ਦਿਖ ਨਹੀਂ ਰਿਹਾ। ਜਿਵੇਂ ਪਟਿਆਲੇ ਦੀ ਸੀਟ ਜਿੱਥੇ ਆਪਾਂ ਖੜੇ ਆ, ਇੱਥੇ ਗਾਂਧੀ ਦਾ ਨਾਂ ਪ੍ਰਨੀਤ ਕੌਰ ਦੇ ਉਲਟ ਓਵਰ ਦਾ ਨਜ਼ਰ ਆ ਰਿਹਾ। ਸੰਗਰੂਰ ਸੀਟ ਤੇ ਟ੍ਰਾਇੰਗੂਲਰ ਫਾਈਟ ਹੈ ਤੇ ਉਹ CM ਦਾ ਹੋਮ ਟਾਊਨ ਵੀ ਰਿਹਾ ਹੈ ਮਤਲਬ। ਔਰ ਬਠਿੰਡਾ ਸੀਟ ਤੇ ਵੀ ਟ੍ਰਾਇੰਗੂਲਰ ਇੱਕ ਫਾਈਟ ਦਿਖ ਰਹੀ ਹੈ ਤੇ ਇੱਦਾਂ ਹੀ ਫਿਰੋਜ਼ਪੁਰ 'ਚ ਵੀ ਬਹੁਤ ਮਤਲਬ ਆਪਾਂ ਕਹੀਏ ਟ੍ਰਾਇੰਗੂਲਰ, ਉੱਥੇ ਵੀ ਜਿਹੜੀ ਅਕਾਲੀ ਦਲ ਹੈਗੀ ਆ ਉਹ ਇੱਕ ਗੇਮ 'ਚ ਨਜ਼ਰ ਆਉਂਦੀ ਹੈ। ਫਰੀਦਕੋਟ 'ਚ ਤੁਹਾਡਾ ਇਲੈਕਸ਼ਨ ਉੱਠਿਆ ਹੋਇਆ ਦਿਖ ਰਿਹਾ ਸੀ। ਕਰਮਜੀਤ ਅਨਮੋਲ ਇੱਕ ਵਾਰ ਤਾਂ ਜਿੱਤਦਾ ਦਿਖ ਰਿਹਾ ਸੀਗਾ, ਪਰ ਜਿਵੇਂ ਪਿਛਲੇ 4-5 ਦਿਨਾਂ 'ਚੋਂ ਸਰਬਜੀਤ ਸਿੰਘ ਖਾਲਸਾ ਦੇ ਚੋਣ 'ਚ ਜਿਵੇਂ ਉਭਾਰ ਹੋਇਆ, ਉਹ ਵੀ ਤੁਸੀਂ ਦੇਖੋ ਫਿਰ ਕਿ ਕਿਤੇ ਨਾ ਕਿਤੇ ਤੁਹਾਡਾ ਇਲੈਕਸ਼ਨ ਉੱਥੇ ਹਲਕਾ ਜਿਹਾ ਡਾਊਨ ਗਿਆ। ਇਹ ਸਾਰਾ ਜਿਹੜਾ ਮਾਲਵੇ ਦਾ ਇਹ ਪੂਰਾ ਮਾਹੌਲ ਹੈ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਉਹਦਾ ਜਿਹੜਾ 2022 ਚ ਜੋ ਕਰਿਸ਼ਮਾ ਕਰ ਰਹੀ ਸੀ ਉਹ ਕਰਿਸ਼ਮਾ ਕਿਉਂ ਨਹੀਂ ਕਰ ਪਾ ਰਹੀ? ਹਾਂ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਕਿਤੇ ਨਾ ਕਿਤੇ ਉਹ ਚੀਜ਼ਾਂ ਡਾਊਨ ਹੋਈਆਂ ਨੇ। ਜੇ ਉਹ ਵੇਵ ਸੀ ਉਹ ਸ਼ਾਇਦ ਇਸ ਵਾਰੀ ਨਹੀਂ, ਪਰ ਜੇ ਕੰਮ ਦੇ ਆਧਾਰ ਤੇ ਵੇਖੇ ਤਾਂ ਜਿਹੜੇ ਪਿੰਡਾਂ ਦੇ ਲੈਵਲ ਦੇ ਕੰਮ ਹੋਏ ਆ, ਜਾਂ ਜੌਬ ਦੇ ਲੈਵਲ ਤੇ ਕੰਮ ਹੋਏ ਆ, ਜਾਂ ਇੱਕ ਆਮ ਪਰਿਵਾਰਾਂ ਦੇ ਜਿਹੜੇ ਰਾਜਨੀਤੀ ਦੇ ਵਿੱਚ ਆਉਣ ਦੀ ਗੱਲ ਹੋਈ, ਉਹ ਬਿਲਕੁਲ ਸੱਚ ਹੈ, ਸਾਰਿਆਂ ਨੂੰ ਦਿਖਦੀ ਵੀ ਹੈਗੀ ਹੈ। ਪਰ ਕਿਤੇ ਨਾ ਕਿਤੇ ਲੋਕਾਂ ਨੂੰ ਸਮਝਾਉਣਾ ਬਹੁਤ ਔਖਾ ਹੈ, ਕਿਉਂਕਿ ਜਦੋਂ ਅਸੀਂ ਕੋਈ ਕੰਮ ਲੈ ਕੇ ਜਾਂਦੇ ਹਾਂ ਜਾਂ ਕੰਮ ਦੀ ਗੱਲ ਕਰਦੇ ਹਾਂ, ਹੁਣ ਜਿਹੜੀ ਪਟਿਆਲੇ ਦੀ ਗੱਲ ਕਰਦੇ ਹਾਂ ਕਿ ਹੁਣ ਪ੍ਰਨੀਤ ਕੌਰ ਵੀ ਇਸ ਤੋਂ ਬਾਹਰ ਜਿਹੜੀ ਬਿਲਕੁਲ ਫਾਈਟ ਹੈ, ਜਿਹੜੀ ਡਾਕਟਰ ਬਲਵੀਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ ਡਾਕਟਰ ਗਾਂਧੀ ਦੀ ਫਾਈਟ ਚੱਲ ਰਹੀ ਹੈ। ਇਸੇ ਤਰ੍ਹਾਂ ਜੇ ਆਪਾਂ ਫਰੀਦਕੋਟ ਦੀ ਗੱਲ ਕਰਦੇ ਹਾਂ ਤਾਂ ਸਰਬਜੀਤ ਖਾਲਸਾ ਜਿਹੜੇ ਆਜ਼ਾਦ ਉਮੀਦਵਾਰ ਨੇ ਤੇ ਆਪਣਾ ਕਰਮਜੀਤ ਅਨਮੋਲ ਦੀ ਚੱਲ ਰਹੀ ਹੈ। ਪਰ ਕਿਤੇ ਨਾ ਕਿਤੇ ਜਿਹੜੀ ਇਸ ਵਾਰੀ ਜਿਹੜੀ ਆਪਾਂ ਪੰਥਕ ਲਹਿਰ ਦੀ ਜਿਹੜੀ ਉੱਠ ਰਹੀ ਹੈ ਉਹਦੀ ਵੀ ਗੱਲ ਕਰ ਰਹੇ ਹਾਂ, ਤੇ ਆਪਣਾ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਜਿਹੜਾ ਇਲੈਕਸ਼ਨ ਲੜ ਰਿਹਾ ਹੈਗਾ। ਪਰ ਉਸ ਸੀਟ ਦੀ ਆਪਾਂ ਵੱਖਰੀ ਗੱਲ ਕਰਾਂਗੇ, ਪਰ ਜਿਹੜਾ ਮਾਲਵੇ ਤੇ ਇੱਕ ਤੁਹਾਡਾ ਆਮ ਆਦਮੀ ਪਾਰਟੀ ਦਾ ਇੱਕ ਹੁੰਦਾ ਸੀਗਾ ਕਿ ਸਾਡਾ ਤਾਂ ਇੱਥੇ ਜੀ ਇਲਾਕਾ ਪੂਰਾ ਸਾਡਾ ਹੀ ਹੈ, ਅਸੀਂ ਇੱਕ ਵਾਰ ਨਿਕਲਾਂਗੇ ਤਾਂ ਸਾਰੀ ਸਾਡੇ ਕੋਲ ਹੋਊਗੀ। ਨਹੀਂ, ਬਿਲਕੁਲ ਹੁਣ ਵੀ ਹੈਗਾ, ਇਹ ਕੋਈ ਉਹ ਨਹੀਂ ਹੈਗਾ, ਕਿਉਂਕਿ ਸ਼ਾਇਦ ਆਪਾਂ ਕੁਝ ਚੀਜ਼ਾਂ ਨੂੰ ਜੇ ਸਾਡੇ ਕੋਲ ਹਾਈਲਾਈਟ ਜ਼ਿਆਦਾ ਹੋ ਜਾਂਦੇ ਜਾਂ ਇਹਨਾਂ ਦਾ ਵਿਰੋਧ ਹੋ ਰਿਹਾ, ਕਿਉਂਕਿ ਵਿਰੋਧ ਜਿਹੜੇ ਅਸਲੀ ਜਿਹੜੀ ਸਾਇਲੈਂਟ ਵੋਟ ਆ ਉਹ ਬਿਲਕੁਲ ਚੁੱਪ ਹੈ। ਉਹ ਵੋਟ ਹੈ ਜਿਹੜੀ ਕਿਤੇ ਨਾ ਕਿਤੇ ਆਮ ਆਦਮੀ ਦੇ ਖਾਤੇ ਹੀ ਭੁਗਤਣੀ ਹੈ। ਵਿਰੋਧ
ਕਈ ਵਾਰੀ ਕੀ ਆਪੋਜੀਸ਼ਨ ਜਿਹੜੀਆਂ ਪਾਰਟੀਆਂ ਨੇ 4 ਬੰਦੇ ਭੇਜ ਕੇ ਉਹਨਾਂ ਦਾ ਵਿਰੋਧ ਕਰਾ ਦੇਣਾ, ਤਾਂ ਇਹ ਨਹੀਂ ਹੈਗਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵੇਵ ਘਟੀ ਹੋਈ ਹੈ। ਆਮ ਆਦਮੀ ਪਾਰਟੀ ਨੇ 2 ਸਾਲਾਂ 'ਚ ਕੰਮ ਕਰੇ ਹੈ ਜਿਹੜੇ ਪਿਛਲੇ 70-75 ਸਾਲਾਂ 'ਚ ਨਹੀਂ ਹੋਏ। ਕਾਰਨ ਕੀ ਹੈ ਕਿ ਅਸੀਂ ਜਲਦੀ ਇਸ ਚਾਹੁਣ ਲੱਗ ਜਾਣਾ ਕਿ ਜੇ ਇਹਨਾਂ ਨੇ ਕਿਹਾ ਸੀ ਤਾਂ ਸਾਡੇ ਲਈ ਹੁਣੀ ਕਰਕੇ ਦੇਣਾ। 5 ਸਾਲ ਸਰਕਾਰ ਰਹਿਣੀ ਹੈ ਤਾਂ 5 ਸਾਲਾਂ ਦੇ ਵਿੱਚ ਜਿਹੜੇ ਕੁਝ ਕੰਮ ਨੇ ਕੰਟੀਨਿਊਟੀ ਚੱਲ ਰਹੇ ਆ, ਤਾਂ ਆਉਣ ਵਾਲੇ ਜੇ ਮੰਨ ਕੇ ਚਲੋ ਜੇ ਆਮ ਆਦਮੀ ਪਾਰਟੀ ਉਹ ਗੱਲਾਂ ਤੇ ਲੜਨਾ ਚਾਹੁੰਦੀ 1100 ਰੁਪਇਆ ਜਿਹੜਾ 1000 ਰੁਪਇਆ ਜਿਹੜਾ ਆਪਣਾ ਔਰਤਾਂ ਨੂੰ ਦੇਣ ਦੀ ਗੱਲ ਉਹ ਇਲੈਕਸ਼ਨ ਤੋਂ ਪਹਿਲਾਂ ਵੀ ਦੇ ਸਕਦੀ ਸੀ, ਪਰ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਇਹ ਗੱਲ ਹੈ ਕਿ ਜਿਹੜਾ 1100 ਰੁਪਇਆ ਦੇਣਾ ਉਹ ਅਸੀਂ ਇਲੈਕਸ਼ਨ ਤੋਂ ਬਾਅਦ ਦੇਵਾਂਗੇ। ਜਿੰਨੇ ਵੀ ਜਿਹੜੇ ਵਾਅਦੇ ਕੀਤੇ ਉਹ 5 ਸਾਲਾਂ ਦੇ ਵਿੱਚ ਜਿਹੜੇ ਐਂਡ ਤੱਕ ਜਿਹੜੇ ਪੂਰੇ ਹੋ ਕੇ ਰਹਿਣਗੇ। ਅੱਛਾ, ਮੈਂ ਜਿਵੇਂ ਲਾਡਲੀ ਬਹਿਨਾ ਯੋਜਨਾ ਬੀਜੇਪੀ ਦਾ ਇੱਕ ਸਕੀਮ ਸੀਗੀ ਤੇ ਉਹਦੇ ਕਰਕੇ ਸ਼ਿਵਰਾਜ ਚੌਹਾਨ ਦੀ ਵੀ ਇੱਕ ਪੋਪੂਲੈਰਿਟੀ ਸਾਨੂੰ ਦੇਖਣ ਨੂੰ ਮਿਲੀ ਮੱਧ ਪ੍ਰਦੇਸ਼ 'ਚ। ਸ਼ਾਇਦ ਉਸੇ ਕਿਸਮ ਦਾ ਇੱਕ ਇਹ ਮਾਡਲ ਭਗਵੰਤ ਮਾਨ ਲਾਗੂ ਕਰਨਾ ਚਾਹ ਰਹੇ ਹੋਣ। ਪਰ ਮੇਰਾ ਇੱਕ ਸਵਾਲ ਹੋਰ ਹੈ ਇਹਦੇ 'ਚ, ਮੈਂ ਤੁਹਾਨੂੰ ਉਲਝਾਉਣਾ ਚਾਹੂੰਗਾ। ਤੁਸੀਂ ਬਹੁਤ ਸੁਲਝਵੀਂ ਗੱਲ ਕਰਤੀ, ਡਿਵੈਲਪਮੈਂਟ ਸਕੂਲ। ਮੈਂ ਗਰਾਊਂਡ ਤੇ ਫਿਰ ਰਿਹਾ ਸੀਗਾ ਤੇ ਮੈਨੂੰ ਬਹੁਤ ਸਾਰੇ ਪਿੰਡਾਂ ਦੇ ਨੌਜਵਾਨ ਮਿਲੇ ਜਿਹੜੇ ਕਹਿੰਦੇ ਸੀਗੇ ਕਿ ਇਹ ਜਿਹੜਾ ਗਲੀਆਂ ਨਾਲੀਆਂ ਬਣਾਉਣ ਵਾਲੀ ਗੱਲ ਹੈ ਇਹ ਤਾਂ ਸਾਰੇ ਹੀ ਬਣਾ ਦਿੰਦੇ ਨੇ। ਕਾਂਗਰਸ ਵਾਲੇ ਵੀ ਕਲੇਮ ਕਰਦੇ ਹੈਗੇ ਆ, ਅਕਾਲੀ ਦਲ ਵੀ ਕਲੇਮ ਕਰਦਾ ਕਿ ਤਾਂ ਉਹ ਰੂਰਲ ਪਾਰਟੀ ਸੀ, ਉਹ ਪਿੰਡਾਂ 'ਚ ਸਾਰਾ ਵਿਕਾਸ ਲੈ ਕੇ ਆਈ। ਕਹਿੰਦੇ ਆਮ ਆਦਮੀ ਪਾਰਟੀ ਜਿਹੜੇ ਬਦਲਾਅ ਦੀ ਗੱਲ ਕਰ ਰਹੀ ਸੀ ਤੇ ਜਿਹੜਾ ਡਿਵੈਲਪਮੈਂਟ ਮਾਡਲ ਦੀ ਗੱਲ ਕਰ ਰਹੀ ਸੀ ਐਜੂਕੇਸ਼ਨ ਦਾ, ਤਾਂ ਮੁੰਡੇ ਕਹਿ ਰਹੇ ਕਿ ਸਭ ਤੋਂ ਪਹਿਲੀ ਜਿਹੜੀ ਰਾਜ ਸਭਾ ਟਿਕਟ ਹੈਗੀ ਆ, ਜਿਹੜੇ ਬੰਦੇ ਨੇ ਪੰਜਾਬ 'ਚ ਪ੍ਰਾਈਵੇਟ ਯੂਨੀਵਰਸਿਟੀ ਦੀ ਨੀਂਹ ਰੱਖੀ ਉਹਨੂੰ ਰਾਜ ਸਭਾ ਭੇਜਤਾ। ਇਹ ਕਿਹੜਾ ਮਤਲਬ ਪ੍ਰਾਈਵੇਟ ਯੂਨੀਵਰਸਿਟੀ ਵਾਲਾ ਕਿਹੜਾ ਐਜੂਕੇਸ਼ਨ ਮਾਡਲ ਹੋ ਗਿਆ। ਤੇ ਰਾਘਵ ਚੱਡਾ ਬਾਰੇ ਵੀ ਹੁੰਦਾ ਹੈ ਕਿ ਰਾਘਵ ਚੱਡਾ ਦੀ ਅੱਖਾਂ ਦੀ ਸਰਜਰੀ ਉਹ ਪੰਜਾਬ ਜਾਂ ਦਿੱਲੀ ਕਿਉਂ ਨਹੀਂ ਕਰਵਾਈ ਗਈ ਜੇ ਇਹਨਾਂ ਦਾ ਇੰਨਾ ਹੀ ਹੈਲਥ ਦਾ ਮਾਡਲ ਸੀਗਾ। ਤੇ ਇਹ 2 ਕੁਐਸਚਨ ਪਿੰਡਾਂ 'ਚ ਆਮ ਆਦਮੀ ਪਾਰਟੀ ਨੂੰ ਤੰਗ ਕਰ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ, ਉਹ ਮੁੰਡੇ ਜਿਹੜੇ ਗੱਲਬਾਤ ਕਰਦੇ ਹੈਗੇ ਆ, ਉਹ ਕਹਿੰਦੇ ਕਿ ਸਾਡੇ ਕੰਪਲੈਕਸ ਇਸ਼ੂ ਹੈਗਾ, ਸਾਨੂੰ ਲੱਗਦਾ ਕਿ ਸਾਡੀ ਕੌਮ ਨਾਲ ਇਨਜਸਟਿਸ ਹੋਇਆ ਤੇ ਉਹ ਇਨਜਸਟਿਸ ਦੀ ਫੀਲਿੰਗ ਹੈਗੀ ਆ। ਦੂਜਾ ਉਹਨਾਂ ਨੇ ਇਹ ਵੀ ਇੱਕ ਨੁਕਤਾ ਹੈਗਾ ਕਿ ਜਿਸ ਹਿਸਾਬ ਨਾਲ ਪੰਜਾਬ ਨੂੰ ਡੀਲ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਸੈਂਟਰ ਸਟੇਟ ਜਿਵੇਂ ਮਿਲ ਕੇ ਡੀਲ ਕਰਿਆ ਹੁੰਦਾ, ਉਹਦੇ 'ਚ ਕੋਈ ਸੈਂਸਿਟੀਵਿਟੀ ਨਹੀਂ ਹੈ। ਸਾਨੂੰ ਇੱਕ ਹਿਸਾਬ ਨਾਲ ਸਾਡੇ ਨਾਲ ਅਪਰਾਧੀਆਂ ਵਰਗਾ ਵਿਵਹਾਰ ਕੀਤਾ ਜਾਂਦਾ ਹੈ। ਇਹ 3 ਨੁਕਤਿਆਂ ਦਾ ਕੀ ਜਵਾਬ ਹੈ? ਦੇਖੋ, ਬਿਲਕੁਲ ਨਹੀਂ। ਪਹਿਲਾਂ ਤਾਂ ਜੇ ਆਮ ਆਦਮੀ ਪਾਰਟੀ ਨੇ ਜਿਹੜੀਆਂ ਨਾਲੀਆਂ ਤੇ ਸੜਕਾਂ ਤੋਂ ਕੱਢ ਕੇ ਜਿਹੜੇ ਬਾਹਰ ਲੈ ਕੇ ਆਏ ਆ, ਸਕੂਲ ਆਫ ਐਮੀਨੈਂਸ ਜਿਹੜੇ ਪੰਜਾਬ 'ਚ ਬਣੇ ਆ, ਮੁਹੱਲਾ ਕਲੀਨਿਕ ਹੈ ਜਿਹੜੇ ਪੰਜਾਬ 'ਚ ਬਣੇ ਆ, ਜਿਹੜਾ ਕੋਈ ਮਾੜੀ ਮੋਟੀ ਚੀਜ਼ ਆ ਅਸੀਂ ਨੇੜੇ ਜਾ ਕੇ ਆਪਣਾ ਕੋਈ ਚੀਜ਼ ਪ੍ਰਾਪਤ ਕਰ ਸਕਦੇ ਹਾਂ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਗੱਲ ਤੁਸੀਂ ਦੁਬਾਰੇ ਆਪਣੇ ਸਵਾਲ ਜਵਾਬ ਦੁਬਾਰੇ ਕਰਿਓ ਇੱਕ ਮਿੰਟ ਲਈ। ਮੈਂ ਇਹ ਹੈਲਥ ਦਾ ਮਾਡਲ ਤੇ ਜਿਹੜਾ ਐਜੂਕੇਸ਼ਨ ਦੇ ਮਾਡਲ ਤੇ ਜਿਵੇਂ ਸਵਾਲ ਸੀਗਾ ਕਿ ਤੁਸੀਂ ਅਸ਼ੋਕ ਮਿੱਤਲ ਨੂੰ ਰਾਜ ਸਭਾ ਭੇਜਿਆ ਜਿਹੜਾ ਕਿ ਪ੍ਰਾਈਵੇਟ ਯੂਨੀਵਰਸਿਟੀ ਚਲਾ ਰਿਹਾ ਹੈ, ਤੇ ਕੀ ਉਹ ਇੱਕ ਬਿਹਤਰ ਐਜੂਕੇਸ਼ਨ ਦਾ ਮਾਡਲ ਹੋ ਸਕਦਾ ਪ੍ਰਾਈਵੇਟ ਯੂਨੀਵਰਸਿਟੀਆਂ? ਤੁਸੀਂ ਖੁਦ ਜਿਹੜੀ ਸਰਕਾਰੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਉਹਦੇ 'ਚ ਪੜ੍ਹ ਰਹੇ ਹੋ। ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇੱਥੇ ਹੀ ਇਸੇ ਆਮ ਆਦਮੀ ਪਾਰਟੀ ਨੇ ਜਿਹੜੀ ਇਹਦੀ ਮਹੀਨੇਵਾਰ ਗ੍ਰਾਂਟ ਹੈ ਇਸੇ ਸਰਕਾਰ ਨੇ ਦਿੱਤੀ ਆ। ਪਹਿਲਾਂ ਜਿਹੜੀਆਂ ਸਰਕਾਰਾਂ ਆਉਂਦੀਆਂ ਰਹੀਆਂ ਪਹਿਲਾਂ ਵੀ ਇਹ ਕਰਜ਼ੇ 'ਚ ਡੁੱਬੀ ਹੋਈ ਸੀਗੀ। ਇਹ ਚੱਲ ਠੀਕ ਹੈ, ਕਿਤੇ ਨਾ ਕਿਤੇ ਕੋਈ ਗਲਤੀਆਂ ਜਿਹੜੀਆਂ ਹੋ ਜਾਂਦੀਆਂ ਨੇ, ਸ਼ਾਇਦ ਸਾਨੂੰ ਵੀ ਇਸ ਚੀਜ਼ ਦਾ ਖਾਸਾ ਕਿ ਜੇ ਸਾਡੇ ਜਿਹੜੇ ਹੋਰ ਬਹੁਤ ਸਾਰੇ ਜਿਹੜੇ ਰਾਜ ਸਭਾ ਮੈਂਬਰ ਭੇਜੇ ਜਾ ਸਕਦੇ ਸੀ ਉਹਨਾਂ ਨੂੰ ਭੇਜਣਾ ਤਾਂ ਵਧੀਆ ਗੱਲ ਹੁੰਦੀ। ਉਹਨਾਂ ਨੇ ਅਰਵਿੰਦ ਕੇਜਰੀਵਾਲ ਬਾਰੇ ਇੱਕ ਟਵੀਟ ਵੀ ਨਹੀਂ ਕੀਤਾ। ਤੁਹਾਨੂੰ ਲੱਗਿਆ ਨਹੀਂ ਕਿ ਇਹ ਜਿਹੜਾ ਪੋਲੀਟੀਕਲ ਤੁਸੀਂ ਇਹ ਵੀ ਤਾਂ ਦੇਖੋ, ਜਿਹੜੀ ਸੰਸਦ ਜਿਹੜੀ ਇੰਡੀਅਨ ਪਾਰਲੀਮੈਂਟ ਸਿਸਟਮ ਹੈ ਉਹਨੂੰ ਤੁਸੀਂ ਬੁਰਜਵਾ ਦੇ ਹੱਥਾਂ ਥੋੜੀ ਦੇ ਦੋਗੇ। 25 ਕਰੋੜ 'ਚ ਜਾਂ 30 ਕਰੋੜ 'ਚ ਕੋਈ ਟਿਕਟ ਥੋੜੀ ਨਹੀਂ ਦੇ ਦੋਗੇ। ਜਿਹੜੇ ਕਰੋੜਪਤੀ ਉਹਨਾਂ ਨੂੰ ਟਿਕਟ ਥੋੜੀ ਨਹੀਂ ਦੇ ਦੋਗੇ। ਉਹ ਕੱਲ ਨੂੰ ਤੁਹਾਡੀ ਪੋਲੀਟੀਕਲ ਵਾਇਸ ਹੀ ਨਹੀਂ ਬਣਨਗੇ। ਅਰਵਿੰਦ ਕੇਜਰੀਵਾਲ ਜੇਲ੍ਹ ਗਏ, ਉਹਨਾਂ ਨੇ ਇੱਕ ਟਵੀਟ ਤੱਕ ਨਹੀਂ ਕੀਤਾ। ਤਾਂ ਪੋਲੀਟੀਕਲ ਵਾਇਸ ਤਾਂ ਪੋਲੀਟੀਕਲ ਬੰਦਾ ਹੀ ਹਾਊਸ 'ਚ ਜਾਏ, ਇਹ ਜ਼ਿਆਦਾ ਬਿਹਤਰ ਨਹੀਂ ਹੈ। ਇਕੱਲਾ ਇਹ ਨਾ ਦੇਖੋ ਕਿ 1-2 ਬੰਦੇ ਨੂੰ ਜਿਨ੍ਹਾਂ ਨੂੰ ਰਾਜ ਸਭਾ ਭੇਜਿਆ, ਕੁਝ ਜਿਹੜੇ ਆਮ ਘਰਾਂ ਦੇ ਜਿਹੜੇ ਧੀਆਂ ਪੁੱਤਾਂ ਨੂੰ ਜਿਹੜੀਆਂ ਟਿਕਟ ਮਿਲੀ ਉਹਨਾਂ ਦੀ ਵੀ ਗੱਲ ਕਰਨੀ ਚਾਹੀਦੀ। ਨਰਿੰਦਰ ਭਰਾਜ ਸਾਡੀ ਯੂਨੀਵਰਸਿਟੀ ਦੀ ਹੈ, ਆਮ ਘਰ ਦੀ ਕੁੜੀ। ਰੁਪਿੰਦਰ ਰੂਬੀ ਸੀ ਇੱਥੋਂ ਐਮਐਲਏ ਬਣ ਕੇ, ਪਿਛਲੀ ਵਾਰੀ ਗਏ ਸੀ, ਉਹ ਆਮ ਘਰ ਦੀ। ਲਾਭ ਸਿੰਘ ਉਗੋਕੇ ਆਮ ਘਰ ਦੇ। ਸੁਖਵੀਰ ਮਾਈਸਰ ਖਾਨ ਜਿਹੜੇ ਮੌੜ ਹਲਕੇ ਤੋਂ ਆਮ ਘਰਾਂ ਦੇ ਆ। ਜ਼ਿਆਦਾਤਰ ਜਿਹੜੀਆਂ ਟਿਕਟਾਂ ਦੀ ਵੰਡ ਹੋਈ ਉਹ ਆਮ ਘਰਾਂ ਦੇ ਜ਼ਿਆਦਾਤਰ ਤਾਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਨੇ, ਜਿਹੜੇ ਬਾਕੀਆਂ ਨੂੰ ਵੀ ਦਿੱਤੀਆਂ ਉਹ ਆਮ ਘਰਾਂ ਦੇ। ਕੋਈ ਠੀਕ ਹੈ, ਕੁਛ ਜਿਹੜੇ ਤੁਸੀਂ ਗੱਲ ਕਰੀ ਹੈ ਰਾਜ ਸਭਾ ਮੈਂਬਰ ਦੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲੇ ਦੀ ਗੱਲ ਕਰੀ ਹੈ, ਤਾਂ ਰਾਘਵ ਚੱਡਾ ਜਿਹੜਾ ਦਿੱਲੀ ਤੋਂ ਉਹਨਾਂ ਦੀ ਗੱਲ ਕਰੀ ਹੈ, ਹਰਭਜਨ ਸਿੰਘ ਕ੍ਰਿਕਟਰ ਹੈਗੇ ਆ ਉਹ ਆਪਣੇ ਪੰਜਾਬ ਦੇ ਹੀ ਆ, ਉਹ ਗਏ ਆ ਰਾਜ ਸਭਾ ਚੁਣ ਕੇ। ਹਾਂ, ਤਾਂ ਇੱਕ ਮੈਨੂੰ ਇੱਕ ਹੋਰ ਗੱਲ ਦੱਸੋ, ਜਿਹੜੀ ਸੈਂਸ ਆਫ ਇਨਜਸਟਿਸ ਦੀ ਉਹ ਗੱਲ ਕਰ ਰਹੇ ਹਨ ਕਿ ਸਾਡੇ ਨਾਲ ਜਿਹੜਾ ਵਿਵਹਾਰ ਕੀਤਾ ਜਾਂਦਾ ਉਹ ਅਪਰਾਧੀਆਂ ਵਰਗਾ ਕੀਤਾ ਜਾਂਦਾ। ਸਾਲ 2023 ਮਾਰਚ 2023 'ਚ ਤੁਸੀਂ ਦੇਖੋ ਅੰਮ੍ਰਿਤਪਾਲ ਸਿੰਘ ਵਾਲਾ ਜਿਹੜਾ ਵਰਤਾਰਾ ਹੈ ਉਹਦੇ 'ਚ ਜਿਸ ਹਿਸਾਬ ਨਾਲ ਪੰਜਾਬ ਦੇ ਹਰ ਡਿਸਟ੍ਰਿਕਟ 'ਚ ਫਲੈਗ ਮਾਰਚ ਹੋਏ, ਸੈਂਟਰ ਨਾਲ ਰਲ ਕੇ ਪੰਜਾਬ ਪੁਲਿਸ ਨੇ ਜਿਸ ਹਿਸਾਬ ਦੇ ਇੱਕ ਹਿਸਾਬ ਨਾਲ ਕ੍ਰੈਕਡਾਊਨ ਕੀਤਾ। ਉਸ ਤੋਂ ਇਲਾਵਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੇ ਬਹੁਤ ਗੱਲ ਹੋਈ। ਇਹ ਵੀ ਕਿਹਾ ਗਿਆ ਕਿ ਮੁੰਡਿਆਂ ਨੂੰ ਜੇ ਤੁਸੀਂ ਜੇਲ੍ਹ 'ਚ ਸੱਟਣਾ ਵੀ ਸੀ, ਉਹਨਾਂ ਤੇ ਕੋਈ ਜੁਡੀਸ਼ੀਅਲ ਕਸਟਡੀ 'ਚ ਲੈਣਾ ਸੀਗਾ ਤੇ ਕੀ ਪੰਜਾਬ ਦੀਆਂ ਜੇਲ੍ਹਾਂ ਨਹੀਂ ਹੈਗੀਆਂ? ਤੇ ਇਸ ਕਿਸਮ ਦੇ ਕੁਐਸਚਨ ਇਹ ਕੁਐਸਚਨ ਤਾਂ ਸੈਂਸ ਆਫ ਇਨਜਸਟਿਸ ਤਾਂ ਕਮਿਊਨਿਟੀ ਫੀਲ ਕਰਦੀ ਹੈ। ਨਹੀਂ, ਅੰਮ੍ਰਿਤਪਾਲ ਗੁਰੂ ਗ੍ਰੰਥ ਸਾਹਿਬ ਲੈ ਕੇ ਥਾਣੇ 'ਚ ਲਿਜਾਣਾ ਕਿ ਉਹ ਇੱਕ ਚੰਗੀ ਚੀਜ਼ ਸੀਗੀ।
ਕਿਉਂਕਿ ਅਕਾਲੀ ਦਲ ਸਰਕਾਰ ਦੇ ਵਿੱਚ ਹੀ ਬਰਗਾੜੀ ਕਾਂਡ ਹੋਇਆ। ਉਹ ਦੂਜਾ ਜੇ ਥਾਣੇ ਦੇ ਵਿੱਚ ਲੈ ਕੇ ਗਏ ਆ, ਉੱਥੇ ਬਾਈ ਚਾਂਸ ਕੋਈ ਸ਼ਰਾਰਤੀ ਅਨਸਰ ਹੁੰਦੇ ਤਾਂ ਉੱਥੇ ਕੋਈ ਜਿਹੜੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਹੁੰਦੀ ਤਾਂ ਉਹ ਕਿੱਡੀ ਚੰਗੀ ਗੱਲ ਸੀ। ਨਹੀਂ ਹੋਈ ਤਾਂ ਨਹੀਂ। ਮੈਂ ਇੱਕ ਦੇਖੋ ਇੱਕ ਗੱਲ ਹੈ, ਇੱਕ ਪੱਤਰਕਾਰਤਾ 'ਚ ਇੱਕ ਗੱਲ ਹੁੰਦੀ ਹੈ, ਉਹ ਹੁੰਦੀ ਹੈ ਕਿ ਇੱਕ ਪੋਸੀਬਿਲਿਟੀ 'ਚ ਗੱਲ ਕਰਨਾ, ਇੱਕ ਰੀਅਲ ਇਨਸੀਡੈਂਟ ਤੇ ਗੱਲ ਕਰਨਾ। ਜਦੋਂ ਉਹ ਪਾਸਟ ਹੋ ਚੁੱਕਿਆ, ਯਾਨੀ ਕਿ ਉਹ ਇਨਸੀਡੈਂਟ ਬੀਤ ਚੁੱਕਿਆ, ਤਾਂ ਫਿਰ ਉਹਦੇ 'ਚ ਤਾਂ ਆਪਣੇ ਕੋਲ ਫੈਕਟ ਹੈਗੇ ਆ। ਫੈਕਟ ਤੁਸੀਂ ਇਹ ਫੈਕਟ ਤਾਂ ਵਰਤ ਸਕਦੇ ਹੋ ਕਿ ਥਾਣੇ ਦਾ ਘਰਾਓ ਕਰਨਾ ਕਿੰਨਾ ਗਲਤ ਸੀ, ਕਿੰਨਾ ਸਹੀ ਸੀ। ਤੁਸੀਂ ਬੇਅਦਬੀ ਤੱਕ ਲੈ ਕੇ ਜਾਂਦੇ ਹੋ, ਉਹ ਗਲਤ ਹੈ। ਘਰਾਓ ਕਰਨਾ ਪਹਿਲਾਂ ਕਿਹੜਾ ਥਾਣੇ ਦੇ ਘਰਾਓ ਨਹੀਂ ਹੁੰਦੇ, ਹਰ ਕਿਤੇ ਨਾ ਕਿਤੇ ਨੁਕਤਾ ਤਾਂ ਅੱਡ ਹੁੰਦਾ ਹੈ। ਸਾਲ 2 ਸਾਲ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਧਰਨੇ ਦਾ ਘਰਾਓ ਦੇਖੋਗੇ। ਗੱਲ ਹੀ ਨਹੀਂ ਹੈ ਤਾਂ ਫਿਰ ਹੋਰ ਬਹੁਤ ਸਾਰੇ ਮੁੱਦੇ, ਹਰ ਕੋਈ ਬੰਦਾ ਆਪਣਾ, ਜੇ ਕਿਸੇ ਕੋਈ ਹਿੰਦੂ ਧਰਮ ਦਾ ਹੋ ਗਿਆ ਕਿ ਬੰਦਾ ਕਿ ਆਪਣੀ ਤੁਹਾਨੂੰ ਲੱਗਦਾ ਕਿ ਉਹਨਾਂ ਜਿੰਨਾ ਉਹਨਾਂ ਨੇ ਮੰਨ ਲਓ ਕਿ ਜੇ ਉਹਨਾਂ ਤੋਂ ਕੋਈ ਗਲਤੀ ਹੋਈ ਹੈ, ਜਿੰਨਾ ਹੀ ਉਹਨਾਂ ਦੀ ਗਲਤੀ ਸੀ, ਉਹ ਤੋਂ ਵੱਡੀ ਸਜ਼ਾ ਨਹੀਂ ਦਿੱਤੀ ਸਟੇਟ ਨੇ। ਜੇ ਉਹ ਕਾਨੂੰਨ ਦੀ ਮੰਨਦੇ ਆ ਤਾਂ ਬਾਈ ਕਾਨੂੰਨ ਬਾਹਰ ਆ ਕੇ ਲੜਾਈ ਲੜ ਸਕਦੇ ਆ। ਪਰ ਕਾਰਨ ਕੀ ਹੈ ਕਿ ਉਹਨਾਂ ਨੇ ਆਉਣਾ ਤਾਂ ਆਪਣਾ ਪੋਲੀਟੀਕਲ ਮੇਨ ਸਟਰੀਮ ਦੇ ਵਿੱਚ ਸੀਗਾ। ਜੇ ਉਹਨਾਂ ਨੇ ਲੜਨਾ ਸੀ ਪਹਿਲਾਂ ਹੀ ਕਲੀਅਰ ਕਰਕੇ ਚੱਲਦੇ। ਕਿਉਂ ਜਿਹੜਾ ਪੰਜਾਬ ਦੇ ਮੁੰਡਿਆਂ ਨੂੰ ਇੱਕ ਬਰਗਲਾ ਕੇ ਇਸ ਤਰੀਕੇ ਨਾਲ ਲੈ ਕੇ ਆਉਣਾ ਕਿ ਉਹਨਾਂ ਨੂੰ ਅਸੀਂ ਠੀਕ ਹੈ ਨਸ਼ਾ ਛਡਾਇਆ, ਅੰਮ੍ਰਿਤ ਛਕਾਇਆ, ਬਹੁਤ ਚੰਗੀ ਗੱਲ ਹੈ, ਹੋਣੀ ਵੀ ਚਾਹੀਦੀ ਆ। ਪਰ ਇਹ ਨਹੀਂ ਹੈਗਾ ਕਿ ਅਸੀਂ ਸਿਰਫ ਬਾਕੀ ਜਿਹੜਾ ਸੰਵਿਧਾਨ ਹੈਗਾ ਉਹਨੂੰ ਮੰਨੀਏ। ਹੁਣ ਵੀ ਤਾਂ ਜੇ ਇਲੈਕਸ਼ਨ ਲੜ ਰਹੇ ਆ ਉਸੇ ਸਾਡੇ ਸੰਵਿਧਾਨ ਦੇ ਅੰਡਰ ਹੀ ਲੜ ਰਹੇ ਆ। ਅੱਛਾ, ਤਾਂ ਤੁਸੀਂ ਬਾਈ ਜੀ ਦੀ ਗੱਲ ਸੁਣੀ, ਆਮ ਆਦਮੀ ਪਾਰਟੀ ਨੂੰ ਡਿਫੈਂਡ ਕਰਨ ਦੀ ਇੱਕ ਕੋਸ਼ਿਸ਼ ਹੈਗੀ ਆ ਇਹਨਾਂ ਦੀ, ਤੇ ਇਹਨਾਂ ਨੇ ਕਈ ਚੀਜ਼ਾਂ ਮੁਹੱਲਾ ਕਲੀਨਿਕ ਤੋਂ ਲੈ ਕੇ ਔਰ ਐਮੀਨੈਂਸ ਦੀ ਗੱਲ ਕੀਤੀ ਇੰਸਟੀਟਿਊਟ ਤੋਂ। ਉਹ ਜਿਹੜੇ ਐਮੀਨੈਂਸ ਦੇ ਇੰਸਟੀਟਿਊਸ਼ਨਸ ਹੈਗੇ ਉਹ ਤੁਸੀਂ ਕੋਈ ਦੇਖੇ, ਤੇ ਤੁਸੀਂ ਹੋਰ ਜਿਹੜੀ ਇਹਨਾਂ ਦੀਆਂ ਗੱਲਾਂ ਸੀਗੀਆਂ ਉਹਨਾਂ ਨਾਲ ਕਿੰਨਾ ਖਰਾਬਤਾ ਰੱਖਦੇ ਹੋ? ਤੇ ਇੱਕ ਆਪਣਾ ਨਾਂ ਤੇ ਆਪਣਾ ਜਿਹੜਾ ਇੱਕ ਪਿਛੋਕੜ ਉਹ ਜ਼ਰੂਰ ਦੱਸਿਓ। ਮੇਰਾ ਨਾਮ ਰਸ਼ਪਿੰਦਰ ਜਿੰਮੀ ਆ। ਬੇਸਿਕਲੀ ਮੈਂ ਵਿਦਿਆਰਥੀ ਜਥੇਬੰਦੀ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦਾ ਆਗੂ ਆ, ਤੇ ਇਸੇ ਰਾਜਨੀਤੀ ਦੇ ਨਾਲ ਲਗਾਤਾਰ ਜੁੜਿਆ ਹੋਇਆਗਾ। ਤੇ ਜਿਹੜੀ ਗੱਲ ਇੱਥੇ ਪੰਜਾਬ ਦੇ ਵਿੱਚ ਚੋਣਾਂ ਦਾ ਜੋ ਮਾਹੌਲ ਚੱਲ ਰਿਹਾ ਹੈਗਾ, ਉਹਦੇ ਅੰਦਰ ਦੇਖੋ ਸਾਫ਼-ਸਾਫ਼ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਹੈਗੀ। ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਆ। ਜਿਹੜੇ ਵਾਅਦੇ ਲੈ ਕੇ ਆਏ ਸੀ, ਹਾਲਾਂਕਿ ਇਹਨਾਂ ਨੇ 1000 ਰੁਪਏ ਵਾਲੀ ਜਿਹੜੀ ਆ ਗੱਲ ਉਹ ਕੀਤੀ ਆ ਵੀ ਉਹ ਹਾਲੇ ਤੱਕ ਨਹੀਂ ਪੂਰੀ ਹੋਈ। ਤੇ ਨਾਲ ਹੀ ਪਰ ਜਿਹੜਾ ਉਹ ਐਜੂਕੇਸ਼ਨ ਦਾ ਮਾਡਲ ਆ, ਹੈਲਥ ਦਾ ਮਾਡਲ ਆ, ਜਾਂ ਦਿਖਾਉਣ ਦੀ ਕੋਸ਼ਿਸ਼ ਕੀਤੀ, ਪਹਿਲਾਂ ਤਾਂ ਉਹ ਮਾਡਲ ਦੇ ਉੱਤੇ ਹੀ ਸਵਾਲ ਖੜੇ ਹੁੰਦੇ ਸੀਗੇ। ਚਲੋ ਸਿੱਖਿਆ ਦੇ ਵਿੱਚ ਲਹਿਰਾਂ ਬਹਿਰਾਂ ਬਣਾਉਣ ਦੀ ਗੱਲ ਕੀਤੀ ਗਈ ਸੀ, ਤਾਂ ਆਪਾਂ ਦੇਖ ਸਕਦੇ ਹਾਂ ਕਿ ਜਿਹੜੀਆਂ ਪਾਲਿਸੀਜ਼ ਇਦੋਂ ਪਹਿਲਾਂ ਕਾਂਗਰਸ ਲਾਗੂ ਕਰ ਰਹੀ ਸੀ, ਉਦੋਂ ਪਹਿਲਾਂ ਅਕਾਲੀ ਦਲ ਲਾਗੂ ਕਰ ਰਹੀ ਸੀ, ਉਹਦੇ ਨਾਲੋਂ ਕਿਸੇ ਵੀ ਕਿਸਮ ਦਾ ਕੋਈ ਫਰਕ ਨਹੀਂ ਹੈਗਾ। ਉਹੀ ਪਾਲਿਸੀਆਂ ਕਿ ਜਿਹੜਾ ਜੌਬ ਦਾ ਕ੍ਰਾਈਸਿਸ ਅਕਾਲੀਆਂ ਵੇਲੇ ਸੀਗਾ, ਜਿਹੜਾ ਕਾਂਗਰਸੀਆਂ ਵੇਲੇ ਰਿਹਾ, ਉਹ ਅੱਜ ਵੀ ਆ। ਉਹੀ ਜਿਹੜੇ ਲਾਰੇ ਤੇ ਵਾਅਦੇ, ਉਹੀ ਝੂਠੀਆਂ ਗੱਲਾਂ ਵੀ ਇੰਨੇ ਹਜ਼ਾਰ ਨੌਕਰੀਆਂ ਦੇ ਦਿੱਤੀਆਂ ਜਿਹੜੀਆਂ ਕਾਂਗਰਸੀਆਂ ਵੇਲੇ ਸੀਗੀਆਂ, ਉਹ ਅੱਜ ਨਹੀਂ ਗੀਆਂ। ਉਹੀ ਚੀਜ਼ਾਂ ਕਿ ਜਦੋਂ ਇੱਥੇ ਚੰਨੀ ਆਉਂਦਾ ਤਾਂ ਜਦ ਇੱਥੇ ਪ੍ਰਨੀਤ ਕੌਰ ਆਉਂਦੀ ਹੈ, ਜਾਂ ਈਵਨ ਕੈਪਟਨ ਅਮਰਿੰਦਰ ਵੀ ਆਪ ਜਿਹੜੇ ਬਿਆਨ ਦਿੰਦਾ ਸਿੱਖਿਆ ਨੂੰ ਲੈ ਕੇ, ਉਹ ਸਾਰੇ ਝੂਠੇ ਨਿਕਲਦੇ ਆ। ਪੰਜਾਬੀ ਯੂਨੀਵਰਸਿਟੀ ਵਰਗੇ ਅਦਾਰਾ ਜਿਹੜਾ ਪੰਜਾਬੀ ਭਾਸ਼ਾ ਦੇ ਨਾਂ ਤੇ ਬਣਿਆ ਹੋਇਆ, ਸੰਸਾਰ ਦੇ ਵਿੱਚ ਇਹ ਦੂਜੀ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਨਾਂ ਤੇ ਬਣੀ ਹੋਈ ਆ। ਇਸ ਯੂਨੀਵਰਸਿਟੀ ਦੇ ਵਿੱਚ 3 ਜਾਂ 4 ਵਾਰ ਮੁੱਖ ਮੰਤਰੀ ਆ ਚੁੱਕੇ ਨੇਗੇ, ਤੇ ਇੱਥੇ ਆ ਕੇ ਇੱਥੋਂ ਦੀ ਜਿਹੜੀਆਂ ਸਮੱਸਿਆਵਾਂ ਨੇ ਇਹਦੇ ਬਾਰੇ ਵੀ ਉਹ ਲਗਾਤਾਰ ਬੋਲ ਚੁੱਕੇ ਨੇਗੇ। ਤੁਸੀਂ ਦੇਖੋਗੇ ਕਿਸਾਨਾਂ ਦਾ ਤੁਸੀਂ ਕਵਰ ਕਰਦੇ ਰਹੇ ਹੋ, ਕਿਸਾਨਾਂ ਦੇ ਕਰਜ਼ੇ ਦੀ ਸਮੱਸਿਆ ਨੂੰ ਕਵਰ ਕਰਦੇ ਰਹੇ ਹੋ, ਕਿਸਾਨਾਂ ਦਾ ਜਿਹੜਾ MSP ਦਾ ਮਸਲਾ। ਪਰ ਸਾਡੀ ਜਿਹੜੀ ਯੂਨੀਵਰਸਿਟੀ ਜਦੋਂ ਸਰਕਾਰਾਂ ਇਹ ਮੰਨਦੀਆਂ ਨੇਗੀਆਂ, ਇੱਥੇ ਵੱਡੇ ਵੱਡੇ ਕਮਿਸ਼ਨ ਇਹ ਮੰਨ ਚੁੱਕੇ ਨੇ ਕਿ ਜਿਹੜੀਆਂ ਇਹ ਇੰਸਟੀਚਿਊਟਸ ਨੇ ਇਹ ਪਬਲਿਕ ਫੰਡਿੰਗ ਤੋਂ ਬਿਨਾਂ ਚੱਲ ਨਹੀਂ ਸਕਦੇ। ਤੁਸੀਂ ਦੇਖੋਗੇ ਪਬਲਿਕ ਫੰਡਿੰਗ ਦੇਣੀ ਤਾਂ ਦੂਰ ਦੀ ਗੱਲ ਆ ਗਈ, ਇਹ ਇੰਸਟੀਚਿਊਟ ਲਗਾਤਾਰ ਸਰਕਾਰਾਂ ਨੇ ਇਹਨੂੰ ਘਾਟੇ 'ਚ ਪਾਇਆ, ਔਰ ਇੱਥੋਂ ਦੀਆਂ ਬਿਲਡਿੰਗਸ ਗਿਰਵੀ ਰੱਖ ਕੇ ਮਤਲਬ ਯੂਨੀਵਰਸਿਟੀ ਚਲਾਈ ਜਾ ਰਹੀ। ਤੇ ਅੱਜ ਯੂਨੀਵਰਸਿਟੀ 150 ਕਰੋੜ ਪਲੱਸ ਦਾ ਕਰਜ਼ਾ ਗਾ। ਪਿਛਲੇ ਦਿਨਾਂ ਦੇ ਵਿੱਚ ਅਸੀਂ ਇਸ ਮਸਲੇ ਦੇ ਉੱਤੇ ਲਗਾਤਾਰ ਧਰਨਾ ਦਿੱਤਾ ਆਮ ਆਦਮੀ ਸਰਕਾਰ ਦੇ ਖਿਲਾਫ, ਪੰਜਾਬ ਸਰਕਾਰ ਦੇ ਖਿਲਾਫ, ਕਿ ਸਾਡਾ ਜਿਹੜਾ ਅਦਾਰਾ ਗਿਆ ਉਹਨੂੰ ਕਰਜ਼ੇ ਤੋਂ ਬਾਹਰ ਕੀਤਾ ਜਾਵੇ, ਕਰਜ਼ਾ ਮੁਕਤ ਕੀਤਾ ਜਾਵੇ, ਤੇ ਨਾਲ ਦੀ ਨਾਲ ਇਹਦੀ ਗ੍ਰਾਂਟ ਜਿਹੜੀ ਆ ਉਹ ਵਧਾਈ ਜਾਵੇ ਤਾਂ ਕਿ ਇਹ ਅਦਾਰਾ ਚੱਲ ਸਕੇ। ਤੁਸੀਂ ਪੰਜਾਬੀਅਤ ਦੀ ਗੱਲ ਕਰਦੇ ਹੋ, ਪਰ ਇੱਥੇ ਹੁੰਦਾ ਕੀ ਆ, ਧਰਨਾ ਲਾਉਣ ਤੋਂ ਬਾਅਦ ਲਗਾਤਾਰ ਚਲੋ ਗ੍ਰਾਂਟ ਦੇ ਵਿੱਚੋਂ ਵਾਧਾ ਹੁੰਦਾ, ਉਹ ਇੱਕ ਧਰਨੇ ਦੀ ਬਦੌਲਤ, ਸਾਡੇ ਸੰਘਰਸ਼ ਦੀ ਬਦੌਲਤ, ਜਿਹਦੇ ਵਿੱਚ ਇੱਥੇ ਵਿਦਿਆਰਥੀਆਂ ਦਾ, ਅਧਿਆਪਕਾਂ ਦਾ ਤੇ ਨਾਨ ਟੀਚਿੰਗ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ। ਪਰ ਇੱਥੇ 150 ਕਰੋੜ ਬਾਰੇ ਜਦੋਂ ਇੱਥੇ ਹਾਲ ਦੇ ਵਿੱਚ ਖੜ ਕੇ ਭਗਵੰਤ ਮਾਨ ਇਹ ਬੋਲਦੇ ਆ ਕਿ ਯਾਰ ਕਿਸਾਨ ਤਾਂ ਕਰਜ਼ੇ 'ਚ ਸੁਣੇ ਸੀ, ਮਜ਼ਦੂਰ ਕਰਜ਼ੇ 'ਚ ਸੁਣੇ ਸੀਗੇ, ਕਿ ਯੂਨੀਵਰਸਿਟੀਆਂ ਵੀ ਕਰਜ਼ੇ 'ਚ ਹੁੰਦੀਆਂ ਨੇ, ਪਹਿਲੀ ਵਾਰ ਸੁਣਿਆ। ਉਹ ਲਗਾਤਾਰ ਆਪਾਂ ਦੇਖ ਸਕਦੇ ਹਾਂ ਕਿ ਉਹ ਜਿਹੜਾ ਲਾਰਾ ਲਗਾਤਾਰ ਐ ਚੱਲਦਾ ਆ ਰਿਹਾ। ਇੱਥੇ ਹੋਸਟਲ ਹੈ ਨਹੀਂ ਕੁੜੀਆਂ ਦਾ ਤੇ ਮੁੰਡਿਆਂ ਦਾ, ਤੁਸੀਂ ਹੋਸਟਲ ਦੇਖ ਸਕਦੇ ਹੋ, ਹਾਲਤ ਇਹ ਨੇ ਕਿ ਉਹ ਡਿੱਗਣ ਦੇ ਕਿਨਾਰੇ ਦੇ ਨੇਗੇ। ਦਹਾਕਿਆਂ ਪੁਰਾਣੇ ਜਿਹੜੇ ਆ ਹੋਸਟਲ ਨੇ, ਜਿਹੜੇ ਆਪਦੀ ਮਿਆਦ ਪੁੱਗ ਚੁੱਕੇ ਨੇ। ਹੋਸਟਲ ਬਾਰੇ
ਇੱਥੇ ਗੱਲ ਕਰਕੇ ਜਾਂਦੇ ਨੇ ਉਹ ਕਹਿੰਦੇ ਨੇ ਵੀ ਅੱਛਾ ਯਾਰ ਇਹ ਤਾਂ ਪਹਿਲ ਦੇ ਆਧਾਰ ਤੇ ਹੋਊਗਾ ਤੇ ਉਹ ਸਾਰੀਆਂ ਚੀਜ਼ਾਂ ਮਤਲਬ ਉਵੇਂ ਦੀਆਂ ਉਵੇਂ ਹੀ ਨਹੀਂ ਗਈਆਂ ਜਿਹੜੀਆਂ ਅਸੀਂ ਪਹਿਲਾਂ ਦੀਆਂ ਸਰਕਾਰਾਂ ਤੋਂ ਦੇਖਦੇ ਸੀਗੇ ਕਿ ਯਾਰ ਇਹ ਹੁਣ ਕੋਈ ਬਦਲਾਅ ਲੈ ਕੇ ਆਉਣਗੇ ਜਾਂ ਕਰਨਗੇ ਜਾਂ ਲੋਕਾਂ ਨੂੰ ਜੋ ਉਮੀਦ ਸੀਗੀ ਉਹ ਸਾਰਾ ਕੁਝ ਉਵੇਂ ਆਪਾਂ ਥੋੜਾ ਘੇਰੇ ਨੂੰ ਵਧਾ ਕੇ ਦੇਖੀਏ ਕਿਉਂ ਦਿੱਕਤ ਹੁੰਦੀ ਹੈ ਇੱਕ ਯੂਨੀਵਰਸਿਟੀ ਵਿਦਿਆਰਥੀ ਦੀ ਕਿ ਉਹ 3 ਕਿਲੋਮੀਟਰ ਦੇ ਘੇਰੇ ਨੂੰ ਹੀ ਉਹ ਆਪਣੀ ਦੁਨੀਆ ਸਮਝ ਲੈਂਦਾ ਹੈ ਪਰ ਪੰਜਾਬ ਦੀ ਆਪਾਂ ਜੇ ਓਵਰਆਲ ਗੱਲ ਕਰੀਏ ਪੰਜਾਬ 'ਚ ਤੁਹਾਨੂੰ ਕੀ ਲੱਗ ਰਿਹਾ ਇਹ ਖਾਸ ਕਰ ਮਾਲਵੇ 'ਚ ਜਿਹੜਾ ਇਲੈਕਸ਼ਨਾਂ 'ਚ ਆਪਾਂ ਨੂੰ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਸਾਰੀਆਂ ਥਾਵਾਂ ਤੇ ਟ੍ਰਾਇੰਗੂਲਰ ਫਾਈਟ ਵੀ ਹੈ ਕਈ ਥਾਵਾਂ ਤੇ ਜਿਹੜੇ ਅੱਡ-ਅੱਡ ਕਿਸਮ ਦੇ ਚਿਹਰੇ ਹੈਗੇ ਆ ਉਹ ਲੀਡ ਲੈ ਰਹੇ ਹਨ ਉਹਦਾ ਜੇ ਵਿਸ਼ਲੇਸ਼ਣ ਕਰਨਾ ਹੋਵੇ ਕਿ ਇਹ 2022 'ਚ ਆਮ ਆਦਮੀ ਪਾਰਟੀ ਸਰਕਾਰ ਐਡਾ ਸਾਰਾ ਕੁਝ ਲੈ ਕੇ ਆਈ ਸੀ ਬਦਲਾਅ ਦਾ ਨੁਕਤਾ ਸੀਗਾ ਉਹ ਇਸ ਇਲੈਕਸ਼ਨ 'ਚ ਕਿਉਂ ਨਹੀਂ ਦਿਖ ਰਿਹਾ ਤੇ ਲੋਕਾਂ 'ਚ ਕਿਸ ਕਿਸਮ ਦਾ ਗੁੱਸਾ ਤੁਹਾਨੂੰ ਮਹਿਸੂਸ ਹੋ ਰਿਹਾ ਦੇਖੋ ਇਹ ਆ ਵੀ ਲੋਕਾਂ ਨੇ ਸਾਰੇ ਚਿਹਰੇ ਦੇਖ ਲਏ ਲਗਾਤਾਰ ਮਤਲਬ ਲੋਕਾਂ ਨੇ ਇਹ ਦੇਖਿਆ ਵੀ ਅਕਾਲੀ ਵੀ ਦੇਖੇ ਨੇ ਇੱਥੇ ਕਾਂਗਰਸੀ ਵੀ ਦੇਖੇ ਨੇ ਕਾਂਗਰਸੀ ਲਗਾਤਾਰ ਦੇਖੇ ਆ ਹੁਣ ਬੀਜੇਪੀ ਦੀ ਸਰਕਾਰ ਆ 10 ਸਾਲ ਲੋਕਾਂ ਨੇ ਦੇਖ ਲਿਆ ਕਿ ਜਿਹੜੀਆਂ ਚੀਜ਼ਾਂ ਉਹ ਵਾਅਦੇ ਲੈ ਕੇ ਆਏ ਕਿ ਅਸੀਂ 2 ਕਰੋੜ ਨੌਕਰੀਆਂ ਦੇਵਾਂਗੇ 15-15 ਲੱਖ ਜਿਹਨੂੰ ਬਾਅਦ ਦੇ ਵਿੱਚ ਉਹ ਕਹਿੰਦੇ ਨੇ ਵੀ ਇਹ ਜੁਮਲਾ ਸੀਗਾ ਤੇ ਲੋਕਾਂ ਨੇ ਜੁਮਲੇ ਵਾਲੀ ਵੀ ਸਰਕਾਰ ਦੇਖ ਲਈ ਹਾਲਾਂਕਿ ਪੰਜਾਬ ਨੇ ਉਹ ਚੀਜ਼ ਦੀ ਪਹਿਲ ਕੀਤੀ ਕਿ ਇਹ ਸਰਕਾਰ ਆ ਜਿਹੜੀ ਲਗਾਤਾਰ ਕ੍ਰਸ਼ ਕਰ ਰਹੀ ਸੀ ਲੋਕਾਂ ਦੇ ਹੱਕਾਂ ਨੂੰ ਜਿਹੜੀ ਲਗਾਤਾਰ ਪੱਤਰਕਾਰਾਂ ਨੂੰ ਬੁੱਧੀਜੀਵੀਆਂ ਨੂੰ ਔਰ ਜਿਹੜਾ ਵੀ ਇਹਨਾਂ ਦੇ ਖਿਲਾਫ ਬੋਲਦਾ ਸੀ ਉਹਨਾਂ ਨੂੰ ਜੇਲ੍ਹਾਂ ਸੱਟ ਰਹੀ ਤਾਂ ਪੰਜਾਬ ਨੇ ਪਹਿਲ ਕਰਦਿਆਂ ਹੋਇਆ ਇਹਨਾਂ ਦੇ ਖਿਲਾਫ ਉਹ ਚੱਕਿਆ ਜਦੋਂ ਵੀ ਇਹ ਨੀਤੀਆਂ ਲੈ ਕੇ ਆਏ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਉਦਾਹਰਨ ਹੈਗੀ ਤਾਂ 22 ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਜਿੱਤ ਕੇ ਆਉਣ ਦਾ ਇਹੀ ਰੀਜ਼ਨ ਸੀਗਾ ਕਿ ਲੋਕਾਂ ਨੇ ਮਤਲਬ ਉਹ ਚੀਜ਼ਾਂ ਦੇਖ ਲਈਆਂ ਸੀਗੀਆਂ ਕਿ ਲੋਕਾਂ ਨਾਲ ਕਿਉਂਕਿ ਆਮ ਆਦਮੀ ਪਾਰਟੀ ਹਾਲੇ ਨਹੀਂ ਦੇਖੀ ਸੀਗੀ ਇਸ ਕਰਕੇ ਉਹਨਾਂ ਕੋਲੇ ਜਿਹੜਾ ਇੱਕ ਖਿਲਾਫ ਬਚਿਆ ਸੀਗਾ ਜਿਹੜਾ ਉਹਦੇ ਵਿੱਚ ਲੋਕਾਂ ਨੂੰ ਲੱਗਾ ਵੀ ਠੀਕ ਆ ਹੈਗਾ ਮਤਲਬ ਪਰ ਸਾਨੂੰ ਇਹ ਲੱਗਦਾ ਵੀ ਜਦੋਂ ਹੁਣ ਟ੍ਰਾਇੰਗੂਲਰ ਫਾਈਟਸ ਵੀ ਆਪਾਂ ਦੇਖ ਰਹੇ ਹਾਂ ਕਿ ਇਹਦੇ ਅੰਦਰ ਵੀ ਇਲੈਕਟੋਰਲ ਪੋਲਿਟਿਕਸ ਦੇ ਅੰਦਰ ਮਤਲਬ ਲੋਕਾਂ ਨੂੰ ਇਹ ਲੱਗਦਾ ਵੀ ਠੀਕ ਆ ਵੀ ਹੋ ਸਕਦਾਗਾ ਆ ਵੀ ਹੋ ਸਕਦਾ ਕਿਉਂਕਿ ਤਿੰਨੇ ਪਾਰਟੀਆਂ ਹੁਣ ਲੋਕਾਂ ਨੇ ਦੇਖ ਲਈਆਂ ਨੇ ਪਰ ਸਾਡਾ ਇਹ ਕੰਸਰਨ ਇਹ ਹੈਗਾ ਕਿ ਜਿਹੜਾ ਇਲੈਕਟੋਰਲ ਪੋਲਿਟਿਕਸ ਦੇ ਨਾਲ ਕਿਉਂਕਿ ਤੁਸੀਂ ਤਾਂ ਇਲੈਕਸ਼ਨ ਬਾਈਕਾਟ ਦੀ ਕਾਲ ਦਿੰਨੇ ਆ ਪਰ ਇਲੈਕਟੋਰਲ ਪੋਲਿਟਿਕਸ ਦਾ ਨਾ ਕੋਈ ਚੇਂਜ ਆਉਣ ਨਹੀਂ ਲੱਗਿਆ ਹੈਗਾ ਜੇ ਅੱਜ ਮੋਦੀ ਸੰਸਾਰ ਭਰ ਦੇ ਵਿੱਚ ਆਪਦੀਆਂ ਧੱਕੜ ਨੀਤੀਆਂ ਔਰ ਧੱਕੜ ਤਰੀਕੇ ਨਾਲ ਅੱਗੇ ਵਧਣ ਲਈ ਮਸ਼ਹੂਰ ਆ ਤਾਂ ਉਹ ਧੱਕੜ ਨੀਤੀਆਂ ਨੂੰ ਮੋੜਾ ਦਿੱਤਾ ਗਿਆ ਉਹ ਕਿਸੇ ਇਲੈਕਟੋਰਲ ਪੋਲਿਟਿਕਸ ਜਾਂ ਕਿਸੇ ਇੱਕ ਸਟੇਟ ਦੇ ਵਿੱਚੋਂ ਕੋਈ ਸਰਕਾਰ ਜਿੱਤ ਗਈ ਉਹਨੇ ਪਿਛਲ ਮੋੜਾ ਦਿੱਤਾ ਉਹ ਨਹੀਂ ਹੋਇਆ ਜੇ ਪਿਛਲ ਮੋੜਾ ਦੇ ਕਾਨੂੰਨਾਂ ਨੂੰ 3 ਕਾਨੂੰਨਾਂ ਨੂੰ ਦਿੱਤਾ ਗਿਆ ਤਾਂ ਉਹ ਸਿਰਫ ਸੰਘਰਸ਼ ਦੇ ਬਦੌਲਤ ਦਿੱਤਾ ਗਿਆ ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਿਹੜਾ 3 ਖੇਤੀ ਕਾਨੂੰਨ ਹੈਗਾ ਉਹ ਇਲੈਕਟੋਰਲ ਪੋਲਿਟਿਕਸ ਨਾਲ ਨਹੀਂ ਬਲਕਿ ਇੱਕ ਸੰਘਰਸ਼ ਦੀ ਰਾਜਨੀਤੀ ਕਰਕੇ ਹੀ ਉਹ ਪਿੱਛੇ ਗਏ ਨੇ ਪਿੱਛੇ ਉਹਨਾਂ ਨੇ ਮੋੜਾ ਪਾਇਆ ਤੁਸੀਂ ਮੋਦੀ ਰਿਜ਼ੀਮ ਨੂੰ ਕਿਵੇਂ ਦੇਖਦੇ ਹੋ ਇਹਦੇ 'ਚ ਜੇ ਆਪਾਂ ਗੱਲ ਕਰੀਏ ਕਿ ਮੋਦੀ ਰਿਜ਼ੀਮ 2014 ਤੋਂ ਬਾਅਦ ਜੇ ਅੱਜ ਤੱਕ ਆਪਾਂ ਗੱਲ ਕਰ ਰਹੇ ਹਾਂ ਪੰਜਾਬ 'ਚ ਜਦੋਂ ਗੱਲ ਕਰਦੇ ਹਾਂ ਤਾਂ ਮੋਦੀ ਦੀ ਕ੍ਰੈਡੀਬਿਲਿਟੀ ਬਿਲਕੁਲ ਨਹੀਂ ਬਚੀ ਹੈ ਹਰਿਆਣੇ 'ਚ ਮੋਦੀ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਬਚੀ ਮੈਂ ਉੱਥੋਂ ਹੁੰਦਾ ਇਹਦੇ 'ਚ ਕਿਹੜੇ ਇਵੈਂਟ ਸੀਗੇ ਜਿਹੜੇ ਕਿ ਮਤਲਬ ਰਿਮਾਰਕੇਬਲ ਰਹੇ ਜਿਨ੍ਹਾਂ ਨੇ ਨਰਿੰਦਰ ਮੋਦੀ ਦੀ ਸਾਰੀ ਜਿਹੜੀ ਇੱਕ ਆਪਾਂ ਕਹੀਏ ਕਿ ਉਹਦੀ ਪੋਪੂਲੈਰਿਟੀ ਸੀ ਉਹ ਪੰਜਾਬ ਹਰਿਆਣੇ 'ਚ ਖਾਸ ਕਰ ਉਹਦਾ ਘਾਣ ਕਰਤਾ ਪੂਰੇ ਮੁਲਕ ਭਰ 'ਚ ਵੀ ਜਿਹੜਾ ਇਲੈਕਸ਼ਨ ਹੈ ਉਹ ਇਸ ਕਿਸਮ ਦਾ ਹੋ ਰੱਖਿਆ ਕਿ ਮੋਦੀ ਵਰਸਸ ਜਨਤਾ ਜਾਂ ਮਤਲਬ ਇੱਥੇ ਇਸ ਵਾਰ ਇਸ ਚੋਣ 'ਚ ਮੈਂ ਪੂਰੇ ਮੁਲਕ 'ਚ ਘੁੰਮ ਰਿਹਾ ਸੀਗਾ ਸਾਰੇ ਲੱਗ ਰਿਹਾ ਸੀਗਾ ਕਿ ਮੋਦੀ ਦੇ ਖਿਲਾਫ ਜਨਤਾ ਲੜ ਰਹੀ ਹੈ ਚਾਹੇ ਤਾਂ ਮੈਨੂੰ 2 ਕਿਸਮ ਦੇ ਸਪੋਰਟਰ ਮਿਲਦੇ ਸੀਗੇ ਚਾਹੇ ਤਾਂ ਮੋਦੀ ਦਾ ਵਿਰੋਧੀ ਜਾਂ ਫਿਰ ਮੋਦੀ ਦਾ ਸਪੋਰਟਰ ਤੀਜੇ ਕਿਸਮ ਦਾ ਕੋਈ ਆਪਾਂ ਨੂੰ ਕੋਈ ਸਕੋਪ ਹੀ ਨਹੀਂ ਦਿਖਿਆ ਮੈਨੂੰ ਤੇ ਇਹ ਜਿਹੜਾ ਸਾਰਾ ਕੁਝ ਇੱਥੋਂ ਤੱਕ ਪਹੁੰਚਿਆ ਮਾਮਲਾ ਉਹ ਡਿਸਕ੍ਰੈਡਿਟ ਮੋਦੀ ਨੂੰ ਜਿੰਨਾ ਕੀਤਾ ਗਿਆ ਉਹਦੇ 'ਚ ਕਿਹੜੇ ਰਿਮਾਰਕੇਬਲ ਪੁਆਇੰਟਸ ਤੁਸੀਂ ਦੇਖਦੇ ਹੋ ਦੇਖੋ ਇੱਕ ਤਾਂ ਮੇਰਾ ਨਾਮ ਅਮਨਦੀਪ ਸਿੰਘ ਹੈ ਮੈਂ ਇੱਥੇ PhD ਦਾ ਸਟੂਡੈਂਟ ਹਾਂ ਤੇ ਪੰਜਾਬ ਸਟੂਡੈਂਟਸ ਯੂਨੀਅਨ PSU ਦਾ ਜਨਰਲ ਸਕੱਤਰ ਹਾਂ ਜਿਹੜਾ ਤੁਸੀਂ ਪੁਆਇੰਟ ਉਠਾਇਆ ਹੈਗਾ ਮੋਦੀ ਦਾ ਇੱਕ ਕਲਟ ਹੈ ਜਿਹੜਾ ਉਹ ਖੜਾ ਕੀਤਾ ਗਿਆ 2014 ਤੱਕ ਕਿ ਮੋਦੀ ਇੱਕ ਅਲਟੀਮੇਟ ਪਰਸਨ ਇੱਕ ਵਿਅਕਤੀ ਕੇਂਦਰਿਤ ਸਿਆਸਤ ਦੇ ਵਿੱਚ ਇੱਕ ਕਲਟ ਖੜਾ ਕੀਤਾ ਗਿਆ ਜੋ ਉਹਦੀ ਛਵੀ ਇੱਕ ਤਰ੍ਹਾਂ ਨਾਲ ਬਣਾਈ ਗਈ ਕਿ ਇੱਕ ਬਹੁਤ ਜ਼ਬਰਦਸਤ ਲੋਹ ਪੁਰਸ਼ ਹੈ ਇਹ ਕਿਸ ਤਰ੍ਹਾਂ ਦਾ ਬੰਦਾ ਹੈਗਾ ਜਿਹੜਾ ਆਮ ਨਾਰਮਲ ਨਹੀਂ ਹੈਗਾ ਬਾਕੀ ਲੀਡਰਸ਼ਿਪ ਕੁਝ ਨਹੀਂ ਹੈ ਹੁਣ ਕਿਸਾਨ ਘੋਲ ਤੱਕ ਜਿਹੜਾ ਇੱਕ BJP ਦੀ ਜਿਹੜੀ ਸਿਆਸਤ ਹੈ ਇੱਕ ਡਿਜ਼ਾਈਨ ਆ ਪੂਰੇ ਦਾ ਪੂਰਾ ਉਹਦੇ 'ਚ ਕੀ ਹੈ ਕਿ ਜਿਹੜੀ ਸਟੇਟ ਦੇ ਵਿੱਚ ਜਿੱਥੇ ਜਿਸ ਤਰ੍ਹਾਂ ਦੀ ਪੋਲਰਾਈਜੇਸ਼ਨ ਉਹਨੂੰ ਕ੍ਰੀਏਟ ਕੀਤਾ ਗਿਆ ਈਸਟ ਦੇ ਵਿੱਚ ਹੋਰ ਤਰ੍ਹਾਂ ਦਾ ਕੀਤਾ ਗਿਆ ਨਾਰਥ ਦੇ ਵਿੱਚ ਹੋਰ ਹੈ ਸਾਊਥ ਜਿੱਥੇ ਜੋ ਹੈਗਾ ਉਹ ਕੀਤਾ ਗਿਆ ਪਰ ਇਹ ਜਿਹੜਾ ਇਹਨਾਂ ਦਾ ਇੱਕ ਹਿੰਦੂ RSS ਦਾ ਜਿਹੜਾ ਕੱਟੜ ਇੱਕ ਰਾਜ ਜਿਹੜੀ ਇਹ ਗੱਲ ਕਰਦੇ ਆ ਉਹਨੂੰ ਜਦੋਂ ਲੈ ਕੇ ਜਾ ਰਿਹਾ ਤਾਂ ਇਹਦਾ ਜਿਹੜਾ ਹਰਿਆਣਾ ਪੰਜਾਬ 'ਚ ਜਿਹੜਾ ਮੋਦੀ ਦਾ ਤਲਿਸਮ ਜਾਂ ਉਹ ਇੱਕ ਉਹ ਜਿਹੜੀ ਟੁੱਟੀ ਹੈਗੀ ਹੈ ਤਾਂ ਉਹਦੇ ਵਿੱਚ ਵੱਡਾ ਕੰਟਰੀਬਿਊਸ਼ਨ ਕਿਸਾਨ ਘੋਲ ਦਾ ਹੈਗਾ CNRC ਦੇ ਅੰਦੋਲਨ ਨੂੰ ਵੀ ਮੰਨਦੇ ਜਿਹੜੇ ਮੁਸਲਮਾਨ ਬਿਲਕੁਲ ਮੰਨਦੇ ਆ CNA ਜਿਹੜਾ NRC ਹੈ ਜਿਹੜਾ ਤੇ CAA ਹੈਗਾ ਉਹਦੇ ਖਿਲਾਫ ਜਿਹੜਾ ਇੱਕ
ਮੁਸਲਮਾਨ ਭਾਈਚਾਰਾ ਦਿੱਲੀ ਦੇ ਵਿੱਚ ਬੈਠਾ। ਸਟੂਡੈਂਟ ਮੂਵਮੈਂਟ 2016 ਤੋਂ ਬਾਅਦ ਅਸੀਂ ਦੇਖਿਆ ਸੀਗਾ ਕਿ ਕੈਂਪਸਾਂ 'ਚ ਸਟੂਡੈਂਟ ਪੋਲਿਟਿਕਸ ਹੋਇਆ। ਅਸੀਂ ਖੁਦ ਦਿੱਲੀ ਵੀ ਇਨਵੋਲਵ ਹੋਏ ਸੀਏ ਦੇ ਇਸ਼ੂ ਤੇ, ਪਰ ਇੱਥੇ ਕੈਂਪਸ ਦੇ ਵਿੱਚ ਵੀ ਸੋਲਿਡੈਰਿਟੀ ਦੇ ਵਿੱਚ ਕੀਤਾ ਗਿਆ। ਉਹ ਵੀ ਬਹੁਤ ਟਰਨਿੰਗ ਪੁਆਇੰਟ ਆ ਜਿਹਨੇ ਇਹ ਐਕਸਪੋਜ਼ ਕੀਤਾ ਕਿ ਜਿਹੜੀ ਇਹ ਬੀਜੇਪੀ ਜਾਂ ਆਰਐਸ ਜਾਂ ਮੋਦੀ ਇਹ ਜਿਹੜਾ ਹੈਗਾ ਇਹ ਤੁਹਾਡੇ ਸਿਟੀਜ਼ਨਸ ਰਾਈਟਸ ਦੇ ਉੱਪਰ ਵੀ ਅਟੈਕ ਕਰੂਗਾ। ਇਹ ਚੀਜ਼ ਨੇ ਇਹਨੂੰ ਟਰਨਿੰਗ ਪੁਆਇੰਟ 'ਚ ਲਿਆਂਦਾ ਹੈਗਾ। ਈਵਨ ਨੋਟਬੰਦੀ ਦੇ ਡਿਸੀਜਨ ਨੇ ਵੀ ਇਸ ਚੀਜ਼ ਲੋਕਾਂ ਦੇ ਇੱਕ ਜਿਸ ਤਰੀਕੇ ਨਾਲ ਇਕਨੋਮਿਕਲੀ ਉਹ ਲੋਕਾਂ ਦਾ ਇੱਕ ਪੂਰੇ ਦਾ ਪੂਰਾ ਸਿਸਟਮ ਹਿੱਲਿਆ, ਲੋਕਾਂ ਦਾ ਨੁਕਸਾਨ ਹੋਇਆ, ਉਹਨੇ ਵੀ ਇਸ ਚੀਜ਼ ਨੂੰ ਕੀਤਾ। ਪਰ ਪੋਲੀਟੀਕਲ ਕੁਐਸਚਨ ਤੇ ਜ਼ਿਆਦਾ ਕੇਂਦਰਿਤ ਜੇ ਦੇਖੀਏ ਸੀਏ ਐਨਆਰਸੀ ਦਾ ਇਸ਼ੂ, ਉਸ ਤੋਂ ਬਾਅਦ ਕਿਸਾਨ ਕੋਲ ਜਿਹੜਾ ਦੀ ਮੂਵਮੈਂਟ ਹੈਗੀ ਹੈ, ਇਹਨਾਂ ਨੇ ਮੋਦੀ ਦਾ ਜਿਹੜਾ ਪੂਰੀ ਤਰ੍ਹਾਂ ਈਵਨ ਜਿਹੜੀ ਸਟੂਡੈਂਟ ਮੂਵਮੈਂਟ ਵੀ ਜਿਹੜੀ ਰਾਈਜ਼ਿੰਗ ਦੇ ਵਿੱਚ ਆਈ ਹੈ, ਚਾਹੇ ਉਹ ਜਾਮੀਆ ਯੂਨੀਵਰਸਿਟੀ ਦੇ ਵਿੱਚ ਆਈ ਹੈ, ਚਾਹੇ ਹਿਜਾਬ ਦੇ ਇਸ਼ੂ ਦੇ ਉੱਪਰ ਕਰਨਾਟਕਾ ਦੇ ਵਿੱਚ ਇਸ਼ੂ ਹੋਇਆ, ਜਾਂ ਦਿੱਲੀ JNU ਯੂਨੀਵਰਸਿਟੀ ਦੀ ਮੂਵਮੈਂਟ ਹੈ। ਪੰਜਾਬ ਦੀ ਮੂਵਮੈਂਟ ਉਨੀ ਕਵਰ ਨਾ ਵੀ ਹੋਈ ਹੋਵੇ ਪਰ ਸਿਗਨੀਫੀਕੈਂਟ ਮੂਵਮੈਂਟ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੂੰ ਜਦੋਂ ਦਿੱਲੀ ਦੇ ਹਵਾਲੇ ਕੀਤਾ ਜਾ ਰਿਹਾ ਸੀ ਉਹਦੇ ਖਿਲਾਫ ਇੱਕ ਮੂਵਮੈਂਟ ਉੱਠਦੀ ਹੈ। ਤਾਂ ਇਹ ਜਿਹੜੀਆਂ ਪੀਪਲਸ ਮੂਵਮੈਂਟ ਨੇ ਇਹਨਾਂ ਨੇ ਉਹਦੀ ਜਿਹੜੀ ਛਵੀ ਉਹ ਹੈਗੀ ਹੈ ਕਿ ਉਹਨੂੰ ਭੰਨਿਆ। ਦੂਸਰਾ ਇੱਕ ਹੋਰ ਹੈਗਾ ਮੀਡੀਆ ਦਾ, ਮੈਂ ਇੱਕ ਜ਼ਰੂਰ ਜ਼ਿਕਰ ਕਰਨਾ ਚਾਹਾਂ ਕਿ ਇੱਕ ਉਹ ਮੀਡੀਆ ਹੈਗਾ ਜਿਹੜਾ ਕਾਰਪੋਰੇਟ ਦਾ ਵੱਲੋਂ ਫੰਡਿੰਗ ਮੀਡੀਆ ਹੈਗਾ ਜਿਹਨੂੰ ਗੋਦੀ ਮੀਡੀਆ ਕਹਿੰਦੇ ਆ। ਇੱਕ ਅਲਟਰਨੇਟਿਵ ਮੀਡੀਆ ਦੀ ਸਪੇਸ ਪੈਦਾ ਹੋਈ ਹੈ ਜਿਹੜੀ ਸੋਸ਼ਲ ਮੀਡੀਆ 'ਚ ਪੈਦਾ ਹੋਈ ਹੈ। ਚਲੋ ਮੀਡੀਆ ਦੀ ਤਾਰੀਫ ਨਾ ਹੀ ਕਰੋ ਤਾਂ ਵਧੀਆ ਹੈ, ਅਸੀਂ ਸਾਡੇ ਪੱਤਰਕਾਰਾਂ ਦੇ ਹਾਲ ਮਾੜੇ ਹੀ ਹੈ। ਪਰ ਮੈਂ ਤੁਹਾਡੇ ਤੋਂ ਇੱਕ ਹੋਰ ਕੁਐਸਚਨ ਪੁੱਛਣਾ ਚਾਹੁੰਦਾ, ਉਹ ਥੋੜਾ ਪੋਲੀਟੀਕਲ ਕੁਐਸਚਨ ਹੈ। ਤੁਸੀਂ ਲੈਫਟ ਤੋਂ ਆਉਂਦੇ ਹੋ, ਲੈਫਟ ਦੀ ਇੱਕ ਪੂਰੀ ਆਪਾਂ ਇਹ ਕਿਹਾ ਜਾਂਦਾ ਕਿ ਲੈਫਟ 'ਚ ਤਾਂ ਬਹੁਤ ਇੰਟੈਲੈਕਚੁਅਲ ਬੰਦੇ ਹੁੰਦੇ ਆ ਕਿ ਪੰਜਾਬ 'ਚ ਜੋ ਕੁਝ ਚੱਲ ਰਿਹਾ ਹਨ ਇਲੈਕਸ਼ਨਾਂ ਦੌਰਾਨ, ਜੇ ਇਹਨੂੰ ਥਿਓਰਾਈਜ਼ ਕਰਨਾ ਹੋਵੇ, ਫਰੀਦਕੋਟ 'ਚ ਉਭਾਰ ਪੰਥਕ ਪੋਲਿਟਿਕਸ ਦਾ ਖਡੂਰ ਸਾਹਿਬ ਦੇ ਉਭਾਰ ਪੰਥਕ ਪੋਲਿਟਿਕਸ ਦਾ ਸੰਗਰੂਰ, ਇਹ ਟ੍ਰੈਡੀਸ਼ਨਲ ਪੰਥਕ ਪੋਲਿਟਿਕਸ ਨਹੀਂ ਹੈ। ਇਹ ਵੀ ਆਪਾਂ ਨੂੰ ਪਤਾ ਹੈ ਕਿ ਉਹਨਾਂ ਕੋਲ ਜਿਹੜੇ ਨੁਕਤੇ ਹੈਗੇ ਆ ਉਹ ਉਸ ਤੋਂ ਜ਼ਿਆਦਾ ਹੈਗੇ ਆ। ਤੇ ਜਿਹੜੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਬਾਦਲ ਗੁੱਟ ਹੈ, ਇਹ ਤੋਂ ਜ਼ਿਆਦਾ ਵੱਡੇ ਉਹਨਾਂ ਕੋਲ ਨੁਕਤੇ ਹੈਗੇ ਆ, ਚੀਜ਼ਾਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਉਹ। ਇਹ ਸਾਰੇ ਉਭਾਰ ਨੂੰ, ਤੇ ਇਸ ਤੋਂ ਇਲਾਵਾ ਕਈ ਸੀਟਾਂ ਤੇ ਕਾਂਗਰਸ ਦਾ ਵੀ ਉਭਾਰ ਹੈ, ਆਮ ਆਦਮੀ ਪਾਰਟੀ ਹਜੇ ਵੀ ਬਹੁਤ ਸਾਰੀ ਸੀਟਾਂ ਤੇ ਲੀਡ ਲਈ ਜਾਂਦੀ ਹੈ। ਇਹ ਸਾਰੇ ਜਿਸ ਇਲੈਕਟੋਰਲ ਸਿਸਟਮ 'ਚ ਜੋ ਕੁਝ ਵਾਪਰ ਰਿਹਾ, ਜਿਸ ਕਿਸਮ ਦਾ ਨੌਜਵਾਨਾਂ 'ਚ ਇਹ ਸਾਰਾ ਰੁਝਾਨ ਬਣ ਰਿਹਾ, ਇਹਨੂੰ ਜੇ ਤੁਸੀਂ ਲੈਫਟ ਵਾਲੇ ਕਿਵੇਂ ਥਿਓਰਾਈਜ਼ ਕਰੋਗੇ? ਫਿਰ ਮੈਂ ਹਾਲਾਂਕਿ ਪੰਥਕ ਕੋਈ ਬੰਦਾ ਨਹੀਂ ਹੈ ਇੱਥੇ, ਪਰ ਮੈਂ ਪੰਥਕ ਪੋਲਿਟਿਕਸ ਜਿਵੇਂ ਥਿਓਰਾਈਜ਼ ਕਰ ਰਹੀ ਹੈ ਉਹਦੇ ਬਾਰੇ ਵੀ ਮੈਂ ਗੱਲ ਕਰਾਂਗਾ। ਦੇਖੋ ਇੱਕ ਤਾਂ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਇਹਦੇ ਵਿੱਚ ਜੇ ਆਪਾਂ ਥੋੜੀ ਜੀ ਗੱਲ ਆਮ ਆਦਮੀ ਦੀ ਵੀ ਦੇਖ ਲਈਏ, ਦੇਖੋ ਜਿਹੜਾ ਕਿਰਦਾਰ ਦੀ ਗੱਲ ਹੈ, ਇੰਟੈਲੈਕਟ ਦੀ ਗੱਲ ਹੈਗੀ ਹੈ, ਸਾਡਾ CM ਵੀ ਇੱਕ ਹਲਕੇ ਬੌਧਿਕਤਾ ਦਾ ਬੰਦਾ ਹੈਗਾ, ਮੀਡੀਓਕ੍ਰੇਸੀ ਦਾ ਸ਼ਿਕਾਰ। ਹਾਂ, ਜਿਹੜੀ ਉਹ ਬੌਧਿਕਤਾ ਦੀ ਕੰਗਾਲੀ ਦਾ ਸ਼ਿਕਾਰ ਹੋਣਾ, ਇਹਦੇ 'ਚ ਲੀਡਰਸ਼ਿਪ ਦਾ ਜਿਹੜਾ ਇਹ ਕ੍ਰਾਈਸਿਸ ਆਉਣਾ। ਇਸੇ ਤਰ੍ਹਾਂ ਜਿਹੜੀ ਪੰਥਕ ਰਜੀਮ ਦੇ ਵਿੱਚ ਜਿਹੜਾ ਪੰਥਕ ਮੁੱਦੇ ਨੇ, ਦੇਖੋ ਬਾਦਲਾਂ ਨੇ SGPC ਸਾਡੇ ਅਕਾਲ ਤਖਤ ਸਾਹਿਬ ਦਾ ਜਿਹੜੀ ਲੈਗੇਸੀ ਹੈਗੀ ਹੈ ਇੱਕ, ਜਿਹੜਾ ਉੱਥੇ ਵੀ ਜਿਹੜਾ ਇੱਕ ਕ੍ਰਾਈਸਿਸ ਆਉਣਾ, ਉਹਨਾਂ ਮੁੱਦਿਆਂ ਨੂੰ ਪੰਥਕ ਸਭਾ ਦੇ ਵਿੱਚ ਐਡਰੈਸ ਨਾ ਕਰਨਾ ਜਾਂ ਉਹ ਜਿਹੜਾ ਕ੍ਰਾਈਸਿਸ ਹੈ ਉਹਨੇ ਇੱਕ ਸਪੇਸ ਪੈਦਾ ਕੀਤੀ। ਇਹਦੇ ਨਾਲ ਹੀ ਸਾਡੇ ਪੰਜਾਬ ਦੀ ਇੱਕ ਹਿਸਟਰੀ ਹੈਗੀ ਹੈ ਜੋ ਦਿੱਲੀ ਨਾਲ ਸਾਡੀ ਇੱਕ ਪਿੱਛੋਂ ਤੋਂ ਲੈ ਕੇ ਕੰਟਰਾਡਿਕਸ਼ਨ ਲਗਾਤਾਰ ਪਈ ਹੈ। ਉਹਦੇ ਵਿੱਚ ਵੀ ਪੰਜਾਬੀਆਂ ਦੇ ਮਨ 'ਚ ਹਮੇਸ਼ਾ ਇੱਕ ਇਹ ਆਉਂਦਾ ਹੈਗਾ ਕਿ ਸਾਡੇ ਨਾਲ ਜਿਹੜਾ ਜਸਟਿਸ ਜਿਹੜਾ ਹੈਗਾ ਜਾਂ ਪੰਜਾਬ ਨੂੰ ਉਸ ਤਰ੍ਹਾਂ ਟਰੀਟ ਨਹੀਂ ਕੀਤਾ ਜਾਂਦਾ ਜਿਹਦਾ ਇਹ ਹੱਕਦਾਰ ਹੈਗਾ। ਤਾਂ ਉਹ ਜਿਹੜੀਆਂ ਭਾਵਨਾਵਾਂ ਨੇ ਉਹਦੇ 'ਚੋਂ ਆਉਣਾ। ਥਰਡ ਪੁਆਇੰਟ ਜਿਹੜਾ ਪੰਥਕ ਜਿਹੜੀ ਲੀਡਰਸ਼ਿਪ 'ਚੋਂ ਆਈ ਹੈ, ਦੇਖੋ ਡਾਇਰੈਕਟਲੀ ਨਸ਼ੇ ਦੇ ਇਸ਼ੂ ਨੂੰ ਆਮ ਆਦਮੀ ਪਾਰਟੀ ਨੇ ਪ੍ਰੋਪੇਗੇਟ ਕੀਤਾ। ਆਮ ਆਦਮੀ ਪਾਰਟੀ ਉਹੀ ਹੈ ਜਿਹਨੇ ਇਹ ਕਿਹਾ ਸੀ ਕਿ ਅਸੀਂ ਜੇਲ੍ਹਾਂ 'ਚ ਸੁੱਟਾਂਗੇ, ਪਰ ਬਿਕਰਮ ਮਜੀਠੀਆ ਤੋਂ ਮਾਫੀ ਮੰਗੀ ਗਈ। ਡਾਇਰੈਕਟ ਨਸ਼ੇ ਦੇ ਇਸ਼ੂਜ਼ ਨੂੰ ਏਜੰਡਾ ਬਣਾ ਕੇ ਪੰਜਾਬ 'ਚ ਕਿਸੇ ਵੀ ਧਿਰ ਨੇ ਲੀਡ ਨਹੀਂ ਕੀਤਾ ਹੈਗਾ। ਤੇ ਇਹਦੇ 'ਚ ਲੈਫਟ ਕਿੱਥੇ ਹੈ? ਜੇ ਅੱਜ ਦੇ ਟਾਈਮ ਲੈਫਟ ਕਿਸੇ ਨੈਰੇਟਿਵ 'ਚ ਗੇਮ 'ਚ ਸੀਗਾ ਲੈਫਟ 2020-21 ਦੇ ਅੰਦੋਲਨ 'ਚ, ਲੇਕਿਨ ਅੱਜ ਦੇ ਟਾਈਮ ਲੈਫਟ ਕਿੱਥੇ? ਬਤੌਰ ਤੁਸੀਂ ਆਮ ਆਦਮੀ ਪਾਰਟੀ ਦਾ ਕ੍ਰਿਟਿਸਿਜ਼ਮ ਪੇਸ਼ ਕਰ ਰਹੇ ਹੋ, ਪੰਥਕ ਪੋਲਿਟਿਕਸ ਦਾ ਵੀ ਇੱਕ ਹਿਸਾਬ ਨਾਲ ਕ੍ਰਿਟਿਸਿਜ਼ਮ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਜੇ ਸੈਲਫ ਕ੍ਰਿਟਿਸਿਜ਼ਮ ਵੱਲ ਵਧੀਏ ਤੇ ਤੁਸੀਂ ਲੈਫਟ ਦਾ ਕੀ ਕ੍ਰਿਟਿਸਿਜ਼ਮ ਕਰੋਗੇ? ਦੇਖੋ ਜਿਹੜੀ ਉਹ ਗੱਲ ਮੈਂ ਲਾਸਟ ਇੱਥੇ ਗੱਲ ਕਰਦਾ ਕਿ ਪੰਥਕ ਪੋਲਿਟਿਕਸ ਦਾ ਜਿਹੜਾ ਹੈਗਾ ਉਹਨਾਂ ਦਾ ਆਪਣੇ ਮੁੱਦੇ ਨੇ, ਬਹੁਤ ਕੁਛ ਇੱਕ ਸਪੇਸ ਹੈਗੀ ਹੈ। ਦੂਸਰਾ ਹੁਣ ਲੈਫਟ ਦੀ ਜੇ ਕ੍ਰਿਟਿਸਿਜ਼ਮ ਦੀ ਗੱਲ ਕਰੀਏ, ਇਨਕਲੂਡਿੰਗ ਅਸੀਂ ਵੀ ਜੇਕਰ ਸਾਰਾ ਕੁਝ ਦੇਖਦੇ ਹੈਗੇ, ਅਸੀਂ ਵੀ ਯੰਗ ਆ, ਥੋੜਾ ਦੇਖਦੇ ਆ ਸਾਰਾ ਕੁਝ। ਉਹਦੇ 'ਚ ਕੀ ਹੈਗਾ ਕਿ ਜਿਹੜਾ ਇਲੈਕਟੋਰਲ ਪੋਲਿਟਿਕਸ ਹੈਗਾ ਇਹਦੇ ਵਿੱਚ ਇਸ ਨੂੰ ਲੈਫਟ ਉਸ ਤਰੀਕੇ ਨਾਲ ਅੱਜ ਤੱਕ ਉਦਾਂ ਡੀਲ ਨਹੀਂ ਕਰ ਪਾਇਆ ਕਿ ਇੱਕ ਤਰ੍ਹਾਂ ਨਾਲ ਇੱਕ ਅਸੀਂ ਜਿਹੜੀ ਪੋਲਿਟਿਕਸ ਹੈਗੀ ਆ ਕਿ ਪ੍ਰੈਸ਼ਰ ਗਰੁੱਪ ਹੈਗਾ ਜਾਂ ਇੱਕ ਲੋਕ ਅੰਦੋਲਨ ਹੈ ਜਿਹੜਾ ਸੜਕਾਂ ਦੇ ਉੱਪਰ ਮੂਵਮੈਂਟ ਹੈ, ਉਹਦੇ 'ਚ ਬਹੁਤ ਕੁਰਬਾਨੀ ਹੈ, ਉਹਦੇ 'ਚ ਕੋਈ ਘਾਟ ਨਹੀਂ ਹੈਗੀ। ਪਰ ਹੁਣ ਜੇ ਲੈਫਟ ਦੇਖੀਏ ਅਸੀਂ, ਇੱਥੇ ਕੀ ਹੈਗਾ ਕਿ ਅਸੀਂ ਪੋਜੀਸ਼ਨ ਇਹ ਲਈ ਹੈਗੀ
ਇਹੀ ਹੈ ਕਿ ਬੀਜੇਪੀ ਨੂੰ ਇਸ ਦੇਸ਼ ਚੋਂ ਇਸ ਸੱਤਾ 'ਚ ਨਹੀਂ ਆਉਣ ਦੇਣਾ ਚਾਹੀਦਾ, ਕਿਉਂਕਿ ਇੱਕ ਫਾਸਿਸਟ ਜਿਹੜੀ ਡਿਕਟੇਟਰਸ਼ਿਪ ਹੈ ਇਸ ਪਾਸੇ ਨੂੰ ਸੱਤਾ ਵੱਧ ਰਹੀ ਹੈ। ਹੁਣ ਇਹਦੇ ਵਿੱਚ ਅਸੀਂ ਕਿੰਨੀ ਕੁ ਉਹਦੇ 'ਚ ਪੈਨੀਟ੍ਰੇਸ਼ਨ ਕਰ ਪਾਉਣੇ ਆ, ਤਾਂ ਉਹਦੇ 'ਚੋਂ ਲੈਫਟ ਦੀ ਇੱਕ ਲਿਮਿਟੇਸ਼ਨ ਬਿਲਕੁਲ ਹੈਗੀ ਆ, ਜਿਹੜੀ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਇੱਕ ਵੱਖਰੀ ਤਰ੍ਹਾਂ ਤਰੀਕੇ ਨਾਲ ਰੋਡ ਮੈਪ ਜਾਂ ਇੱਕ ਪਰਚਾ ਦਾ ਘੱਟੋ ਘੱਟ ਜਿਹੜੇ ਤੁਹਾਡੇ ਹੈਗੇ ਨੇ ਘੱਟੋ ਘੱਟ ਉਹਦੇ 'ਚ ਇਹ ਹੈ ਕਿ ਹੁਣ ਤੁਹਾਨੂੰ ਅਪ ਟੂ ਡੇਟ ਹੋ ਕੇ ਯੂਥ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਕਰਨੀਆਂ ਹੀ ਪੈਣਗੀਆਂ। ਬਤੌਰ ਪੱਤਰਕਾਰ ਜੇ ਮੈਂ ਇੱਕ ਕਮੈਂਟ ਕਰਨਾ ਚਾਹਾਂ ਤੇ ਤੁਸੀਂ ਉਹਦਾ ਡਿਫੈਂਡ ਵੀ ਕਰ ਸਕਦੇ ਹੋ। ਮੈਨੂੰ ਲੱਗਦਾ ਕਿ ਪੰਜਾਬ ਦਾ ਲੈਫਟ ਆਬਜੈਕਟਿਵ ਰਿਐਲਿਟੀ ਨਾਲ ਟੁੱਟ ਚੁੱਕਿਆ ਹੈ। ਜੇ ਇਹਨੂੰ ਇਸ ਲਾਈਨ ਨੂੰ ਮੇਰੇ ਸਟੇਟਮੈਂਟ ਨੂੰ ਜੇ ਤੁਸੀਂ ਡਿਫੈਂਡ ਮੈਨੂੰ ਮੇਰੀ ਕੰਡਮ ਕਰਨਾ ਚਾਹੋ, ਜੇ ਕਹਿਣਾ ਚਾਹੋ ਕੋਈ ਨਹੀਂ, ਦੇਖੋ ਐਵੇਂ ਇਸ ਤਰ੍ਹਾਂ ਕੈਟਾਗੋਰੀਕਲੀ ਮੈਂ ਨਹੀਂ ਟੁੱਟਿਆ ਸਮਝਦਾ ਕਿ ਉਹ ਬਿਲਕੁਲ ਆਬਜੈਕਟਿਵ ਰਿਐਲਿਟੀ ਤੋਂ ਟੁੱਟ ਚੁੱਕਿਆ ਹੈਗਾ। ਦੇਖੋ ਇਹਦੇ 'ਚ ਇੱਕ ਚੀਜ਼ ਸਮਝ ਗਏ, ਚਾਹੇ ਪੰਜਾਬ ਕੀ ਸੋਚ ਰਿਹਾ ਹੈਗਾ, ਇਹ ਬੜਾ ਵੱਡਾ ਕੁਐਸਚਨ ਹੈ ਕਿ ਬੇਸਿਕਲੀ ਪੰਜਾਬ ਗੁਜ਼ਰ ਕਿੱਥੋਂ ਰਿਹਾ, ਪੰਜਾਬ ਦੇ ਮਨ 'ਚ ਕੀ ਚੱਲ ਰਿਹਾ। ਪੰਜਾਬ ਲੀਡਰਲੈਸ ਆ, ਬਿਲਕੁਲ ਲੀਡਰਲੈਸ ਹੈ। ਪੰਜਾਬ 'ਚ ਇੱਕ ਖਲਾ ਹੈਗਾ, ਪੰਜਾਬ ਲੀਡਰ ਦੀ ਤਾਂਘ ਦੇ ਵਿੱਚ ਹੈ। ਪੰਜਾਬ ਮੌਕਾ ਦੇ ਰਿਹਾ, ਸਭ ਨੂੰ ਮੌਕਾ ਦੇ ਰਿਹਾ। ਪੰਜਾਬ ਨੇ ਲੈਫਟ ਨੇ ਸਭ ਨੂੰ ਮੌਕਾ ਦੇ ਰਿਹਾ। ਪੰਜਾਬ ਇਹ ਗੱਲ ਨਹੀਂ ਹੈਗੀ ਪਰ ਲੈਫਟ ਦੀ ਮੂਵਮੈਂਟ ਕੋਈ ਕਮਜ਼ੋਰ ਮੂਵਮੈਂਟ ਇੱਥੇ ਨਹੀਂ ਹੈਗੀ। ਗਰਾਊਂਡ ਦੇ ਉੱਪਰ ਮੂਵਮੈਂਟ ਹੈਗੀ ਹੈ, ਪਿੰਡ ਦੇ ਵਿੱਚ ਯੂਨਿਟ ਵੀ ਹੈਗੇ ਨੇ, ਮਜ਼ਦੂਰਾਂ 'ਚ ਵੀ ਹੈਗੇ ਨੇ, ਕਿਸਾਨੀ 'ਚ ਸਭ ਕੁਝ ਹੈਗਾ। ਬਟ ਇੱਕ ਮਾਸ ਫੇਸ ਹੁੰਦਾ, ਇੱਕ ਜਿਹੜਾ ਲੋਕਾਂ ਦਾ ਇੱਕ ਉਸ ਤਰ੍ਹਾਂ ਦਾ ਜਿਹੜਾ ਇੱਕ ਲੀਡਰਲੈਸ ਦੀ ਜਿਹੜੀ ਕਮੀ ਹੈ, ਉਸ ਕਮੀ ਨੂੰ ਪੰਜਾਬ ਦਾ ਲੋਕ ਮਨ, ਪੰਜਾਬ ਦਾ ਯੂਥ ਉਹ ਇਦਾਂ ਦੇਖ ਰਿਹਾ ਹੈਗਾ ਕਿ ਕੌਣ ਉਸ ਦੀ ਗੱਲ ਨੂੰ ਉਹਨੂੰ ਟੁੰਬ ਸਕੇ। ਜਿਹੜਾ ਇਸ ਦੇ ਵਿੱਚ ਮੈਂ ਫਿਰ ਇਹਦੇ 'ਚ ਇੱਕ ਸਮੱਸਿਆ ਹੈਗੀ ਆ, ਪ੍ਰੈਕਟੀਕਲ ਸਮੱਸਿਆ, ਕਿ ਲੈਫਟ ਤੇ ਪੰਥਕ ਧਿਰਾਂ ਇਹਨਾਂ 'ਚ ਫ੍ਰੈਕਸ਼ਨ ਬਹੁਤ ਜ਼ਿਆਦਾ, ਆਪਸ ਵਿੱਚ ਬਹੁਤ ਰਗੜਾ, ਬਹੁਤ ਜ਼ਿਆਦਾ ਇੰਨੀ ਕੁ ਵੰਡੀ ਆ ਕਿ ਤੁਹਾਨੂੰ ਪਹਿਲੀ ਗੱਲ ਤਾਂ ਇਹ ਨਹੀਂ ਸਮਝ ਆਉਣਾ ਕਿ ਲੈਫਟ ਕਿਹੜਾ ਤੇ ਕਿਸ ਕਿਸਮ ਦਾ ਲੈਫਟ। ਜੇ ਪੰਥਕ ਵਾਲੇ ਪਾਸੇ ਜਾਓਗੇ ਤਾਂ ਕਿਹੜੇ ਗਰੁੱਪ ਤੇ ਕਿਸ ਕਿਸਮ ਦੇ ਗਰੁੱਪ, ਤਾਂ ਉਹਨਾਂ ਦੀ ਜਿਹੜੀ ਇਟਰਨਲ ਕੰਟਰਾਡਿਕਸ਼ਨ ਤੇ ਇੱਕ ਰੇਸ ਲੱਗੀ ਹੋਈ ਹੈ ਜਿਹੜੀ ਕਿ ਜੇ ਇੱਕ ਨੇ A ਨੇ ਆਹ ਕਹਿਤਾ ਤਾਂ B ਨੇ ਆਹ ਕਰ ਦੇਣਾ, ਉਹਨੇ ਆਹ ਕੀਤਾ ਤਾਂ ਉਹਨੇ ਆਹ ਕਰ ਦੇਣਾ। ਅਸੀਂ ਇੱਕ ਆਪਣੀ ਜਿਹੜੀ ਟੋਟਲ ਜਿਹੜੀ ਸਾਡੀ ਤਾਕਤ ਹੈਗੀ ਆ, ਪੰਜਾਬ ਠੀਕ ਹੈ, ਪੰਜਾਬ ਮੈਂ ਇਹ ਗੱਲ ਮੰਨਦਾ ਕਿ ਪੰਜਾਬ ਦੇ ਇਤਿਹਾਸ 'ਚ ਪੰਜਾਬ ਵਸਦਾ ਗੁਰਾਂ ਦੇ ਨਾਲ, ਇਹ ਜਿਹੜੀ ਗੱਲ ਹੈਗੀ ਆ। ਪਰ ਨਾਲ ਪੰਜਾਬ ਦੇ ਸਾਰੇ ਲੋਕਾਂ ਜਿਹੜੀ ਇੱਕਮੁੱਠ ਤਾਕਤ ਹੋ ਕੇ ਜਾਣਾ, ਅਸੀਂ ਇਟਰਨਲ ਕੰਟਰਾਡਿਕਸ਼ਨ 'ਚ ਫਸ ਚੁੱਕੇ ਹਾਂ। ਉੱਥੋਂ ਜਦੋਂ ਯੂਥ ਗੁਜ਼ਰਦਾ ਹੈ ਤਾਂ ਯੂਥ ਨੂੰ ਆਪਣੇ ਸਾਰੇ ਸਵਾਲਾਂ ਦਾ ਹੱਲ ਨਹੀਂ ਮਿਲਦਾ, ਉਹਨੂੰ ਇੱਕ ਕੰਪਲੀਟ ਲੀਡਰਸ਼ਿਪ ਨਹੀਂ ਮਿਲਦੀ ਕਿ ਇਹ ਕੰਪਲੀਟ ਆ ਜਿਹੜੀ ਮੈਨੂੰ ਕਿਸੇ ਮਕਸਦ ਤੇ ਲੈ ਕੇ ਜਾਊਗੀ। ਇਹਦੇ ਵਿੱਚੋਂ ਗੁਜ਼ਰਦਿਆਂ ਹੋਇਆਂ ਉਹਨਾਂ ਨੇ, ਆਮ ਆਦਮੀ ਨੇ ਕੋਈ ਮਿਹਨਤ ਨਹੀਂ ਕੀਤੀ, ਉਹਨਾਂ ਨੂੰ ਉਸ ਲੋਕ ਮਨ ਦੀ ਉਸ ਤਾਂਘ ਦੇ ਵਿੱਚੋਂ ਤਬਦੀਲ ਕਰਨ ਦੀ ਤਾਂਘ ਦੇ ਵਿੱਚੋਂ ਉਹਨਾਂ ਨੂੰ 92 ਸੀਟਾਂ ਮਿਲੀਆਂ। ਅੱਜ ਉਸ ਲੀਡਰਸ਼ਿਪ ਦੀ ਬੌਧਿਕਤਾ, ਅੱਜ ਉਸ ਲੀਡਰਸ਼ਿਪ ਦਾ ਕਿਰਦਾਰ, ਉਹਦੀ ਕਮਿਟਮੈਂਟ ਉਹ ਸਾਰੀ ਦਿੱਲੀ ਦੇ ਥੱਲੇ ਲੱਗੀ ਹੋਈ ਆ। ਇੰਡੀਪੈਂਡੈਂਟ ਜਿਹਨੂੰ ਸੋਵਰੈਨਿਟੀ ਕਹਿੰਦੇ ਆ ਅਸੀਂ, ਖੁਦ ਮੁਖਤਿਆਰੀ ਕਹਿੰਦੇ ਆ ਅਸੀਂ, ਜਾਂ ਇੱਕ ਅਟੋਨਮੀ ਕਹਿ ਲਗੇ, ਇਹ ਸ਼ਬਦਾਂ ਤੋਂ ਠੀਕ ਵਰਡ ਇਹ ਹੈ ਕਿ ਅਟੋਨਮਸ ਤਰੀਕੇ ਨਾਲ ਤੁਹਾਡੀ ਜਿਹੜੀ ਆਪਣੀ ਸਾਰੀ ਗਵਰਨਮੈਂਟ ਹੈ, ਉਹ ਪੰਜਾਬ ਹੈ, ਉਹ ਮਿਊਨਿਸਪੈਲਿਟੀ ਦੇ ਕਿਰਦਾਰ 'ਚ ਆ ਚੁੱਕੀ ਹੈ। ਅੱਛਾ, ਤੁਹਾਨੂੰ ਇਹ ਲੱਗ ਰਿਹਾ? ਸਾਨੂੰ ਇਹ ਲੱਗਦਾ ਹੈ। ਇਸੇ ਤਰ੍ਹਾਂ ਤੁਹਾਨੂੰ ਫਿਰ ਇਹਦੇ 'ਚੋਂ ਨਿਕਲਣ ਦੇ ਲਈ ਤੁਹਾਨੂੰ ਇੱਕ ਮਜ਼ਬੂਤ ਕਿਰਦਾਰ ਦੀ, ਇੱਕ ਉਹ ਲੀਡਰਸ਼ਿਪ ਦੀ ਜ਼ਰੂਰਤ ਹੈ ਜਿਹੜੀ ਮਿਸ ਦਿਖ ਰਹੀ ਹੈ। ਤੁਹਾਨੂੰ ਮਿਸ ਦਿਖ ਰਿਹਾ। ਤੇ ਇੱਕ ਜਿਹੜਾ ਓਵਰਆਲ ਗੱਲ ਹੈ ਉਹ ਇੱਥੇ ਆਈ ਹੈ, ਆਮ ਆਦਮੀ ਪਾਰਟੀ ਦੀ ਵੀ ਗੱਲ ਆਈ ਹੈ, ਤੇ ਜਿਹੜਾ ਲੈਫਟ ਚੋਣਾਂ 'ਚ ਨਹੀਂ ਜਾਂਦਾ ਉਹਦੀ ਵੀ ਗੱਲ ਆਈ ਹੈ, ਤੇ ਇੱਕ ਕਿਸਾਨ ਅੰਦੋਲਨ ਜਾਂ ਫਿਰ ਆਪਾਂ ਕਹੀਏ CNRC ਦਾ ਜਿਹੜਾ ਅੰਦੋਲਨ ਹੋਇਆ ਜਾਂ ਫਿਰ ਮੋਦੀ ਦਾ ਕਿਰਦਾਰ ਕਿਵੇਂ ਡਾਊਨ ਗਿਆ ਉਹਦੀ ਵੀ ਗੱਲ ਆਈ ਹੈ। ਮੈਂ ਕੋਸ਼ਿਸ਼ ਕੀਤੀ ਸੀ ਕਿ ਕੋਈ ਪੰਥਕ ਧਿਰ ਤੋਂ ਵੀ ਕੋਈ ਸਟੂਡੈਂਟ ਇੱਥੇ ਆ ਸਕੇ। ਹਾਲਾਂਕਿ ਜਿਹੜੀ ਹੁਣ ਪੰਜਾਬ ਦੀਆਂ ਯੂਨੀਵਰਸਿਟੀਆਂ ਹੈਗੀਆਂ ਉੱਥੇ ਖਾਸੇ ਜਿਹੜੇ ਸਟੂਡੈਂਟ ਗਰੁੱਪ ਹੈਗੇ ਆ ਪੰਥਕ ਪੋਲਿਟਿਕਸ ਦੇ ਖੜੇ ਹੋਏ ਨੇ, ਪਰ ਅੱਜ ਸਾਡਾ ਸੰਪਰਕ ਨਹੀਂ ਹੋ ਸਕਿਆ। ਤਾਂ ਇੱਕ ਮੈਂ ਹੁਣ ਤੁਹਾਨੂੰ ਮਾੜਾ ਜਿਹਾ ਉਸ ਕਿਰਦਾਰ 'ਚ ਲੈ ਕੇ ਆ ਰਿਹਾ ਕਿ ਤੁਸੀਂ, ਮੈਂ ਜਿਹੜਾ ਕੁਝ ਦੇਖ ਕੇ ਆਇਆ ਉਹ ਪੰਥਕ ਜਿਹੜਾ ਇੱਕ ਇੱਥੇ ਮਿਸਿੰਗ ਹੈ ਸਟੂਡੈਂਟ, ਉਹਦੀ ਬੋਲੀ ਬੋਲਣ ਦੀ ਮੈਂ ਕੋਸ਼ਿਸ਼ ਕਰ ਰਿਹਾ, ਜਿਹੜਾ ਮੈਂ ਸਮਝਾਇਆ। ਤੁਸੀਂ ਮੇਰੇ ਤੋਂ ਕ੍ਰਿਟੀਕਲ ਕੁਐਸਚਨ ਕਰ ਸਕਦੇ ਹੋ ਜੇ ਮੈਂ ਗਲਤ ਕੁਝ ਬੋਲਾਂ। ਤਾਂ ਮੈਂ ਇਹ ਦੇਖਦਾ ਕਿ ਜਦੋਂ ਮੈਂ ਫਰੀਦਕੋਟ ਜਾਂਦਾ ਉੱਥੇ ਸਰਬਜੀਤ ਸਿੰਘ ਖਾਲਸਾ ਦਾ ਆਭਾਰ ਦੇਖਦਾ, ਜਦੋਂ ਮੈਂ ਖਡੂਰ ਸਾਹਿਬ ਜਾਂਦਾ ਉੱਥੇ ਅੰਮ੍ਰਿਤਪਾਲ ਸਿੰਘ ਦਾ ਆਭਾਰ ਦੇਖਦਾ, ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਆਭਾਰ ਵੀ
ਮੈਂ ਦੇਖ ਰਿਹਾ ਤੇ ਤਿੰਨਾਂ ਦੇ ਆਪਸ 'ਚ ਕੋਈ ਲਿੰਕ ਨਹੀਂ ਹਨ, ਕੋਈ ਇੱਕ ਧੜੇ ਦੇ ਨਹੀਂ ਹਨ ਕਿ ਇੱਕ ਪੰਥਕ ਪੋਲਿਟਿਕਸ ਤੋਂ ਆਉਂਦੇ ਹੋਣ। ਸਿਮਰਨਜੀਤ ਸਿੰਘ ਮਾਨ ਦਾ ਅੱਡ ਧੜਾ ਹੈਗਾ, ਭਾਈ ਅੰਮ੍ਰਿਤਪਾਲ ਸਿੰਘ ਦਾ ਅੱਡ ਧੜਾ ਹੈਗਾ, ਸਰਬਜੀਤ ਸਿੰਘ ਖਾਲਸਾ ਦਾ ਅੱਡ ਧੜਾ ਹੈਗਾ, ਤੇ ਈਵਨ ਸਰਬਜੀਤ ਸਿੰਘ ਖਾਲਸਾ ਤੇ ਸਿਮਰਨਜੀਤ ਸਿੰਘ ਮਾਨ ਦੇ ਵਿੱਚ ਵੀ ਤਲਖੀਆਂ ਵੀ ਹੈਗੀਆਂ, ਇੱਕ ਦੂਜੇ ਨੂੰ ਗਾਲਾਂ ਵੀ ਕੱਢ ਰਹੇ ਨੇ, ਤੇ ਉਹ ਬਹੁਤ ਜ਼ਿਆਦਾ ਤਲਖੀ ਹੈਗੀ। ਹਾਲਾਂਕਿ ਮੀਡੀਆ ਦੇ ਵਿੱਚ ਉਨੀ ਕਵਰ ਨਹੀਂ ਹੋ ਰਹੀ ਜਿੰਨਾ ਅਸੀਂ ਪੱਤਰਕਾਰ ਜਦੋਂ ਉਹਨਾਂ ਤੋਂ ਉੱਦਾਂ ਪੁੱਛਦੇ ਹਾਂ ਉੱਦਾਂ ਜਿੰਨੇ ਉਹ ਚੁਟਕਲੇ ਕਹਿੰਦੇ ਹੈਗੇ ਆ, ਉਹ ਜ਼ਿਆਦਾ ਮਾੜੇ ਉਹਨਾਂ ਦੇ ਸੰਬੰਧ ਹੈਗੇ ਆਪਸ 'ਚ। ਇਸ ਸਾਰੇ ਦੇ ਵਿੱਚ ਮੈਨੂੰ ਜਿਹੜਾ ਕੁਝ ਸਮਝ ਲੱਗਿਆ, ਮੈਂ ਜਦੋਂ ਤਿੰਨੇ ਸੀਟਾਂ ਤੇ ਮੈਂ ਗਿਆ ਉਸ ਟਾਈਮ ਮੈਨੂੰ ਇਹ ਸਮਝ ਲੱਗਿਆ ਕਿ ਲੋਕਾਂ 'ਚ ਇੱਕ ਇਹ ਦਿਖ ਰਿਹਾ ਲੋਕਾਂ ਨੂੰ ਕਿ ਇਹ ਸਾਡੇ ਇਸ਼ੂ ਹੈਗਾ। ਉਹਨਾਂ 'ਚ ਸਭ ਤੋਂ ਜਿਹੜਾ ਵੱਡਾ ਇਸ਼ੂ ਮੈਨੂੰ ਸਮਝ ਆਇਆ ਉਹ ਸੈਂਸ ਆਫ ਇਨਜਸਟਿਸ ਸਮਝ ਆਇਆ। ਅੰਮ੍ਰਿਤਪਾਲ ਦੀ ਸੀਟ ਤੇ ਜ਼ਿਆਦਾ ਹੈਗਾ, ਉਹਦੇ 'ਚ ਪੋਲੀਟੀਕਲ ਪ੍ਰਿਜ਼ਨਰਸ ਦਾ ਜਿਹੜਾ ਮੁੱਦਾ ਹੈਗਾ ਉਹਦੇ ਬਾਰੇ ਵੀ ਗੱਲ ਹੋ ਰਹੀ ਹੈ। ਇਹ ਵੀ ਗੱਲ ਹੋ ਰਹੀ ਹੈ ਕਿ ਸਾਡਾ ਐਡਾ ਸੰਘਰਸ਼ ਰਿਹਾ ਸਾਡੀ ਕੌਮ ਦਾ, ਸਾਨੂੰ ਮਿਲਿਆ ਕਿ ਸਾਡੇ ਨਾਲ ਹਰ ਮੌਕੇ ਘੜੀ ਜਿਹੜਾ ਹੈਗਾ ਇੱਕ ਇਹ ਕਿ ਅਨਿਆਏ ਹੋਇਆ, ਨਿਆਂ ਸਾਨੂੰ ਨਹੀਂ ਮਿਲ ਸਕਿਆ। ਇਸ ਤੋਂ ਇਲਾਵਾ ਨਸ਼ੇ ਦਾ ਮੁੱਦਾ ਵੀ ਅੰਮ੍ਰਿਤਪਾਲ ਦੀ ਸੀਟ ਤੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਜਦੋਂ ਆਪਾਂ ਫਰੀਦਕੋਟ ਆਉਂਦੇ ਹਾਂ, ਉੱਥੇ ਜਿਹੜਾ ਗੇਮ ਹੈਗਾ ਇੱਕ ਕਿਤੇ ਨਾ ਕਿਤੇ ਐਂਟੀ ਐਲੀਟ ਵੀ ਕਹਿ ਸਕਦੇ ਹਾਂ ਆਪਾਂ, ਜਿਵੇਂ ਸਿੰਗਰ ਉੱਥੇ ਜਾ ਕੇ ਦੋਵੇਂ ਸਿੰਗਰ ਉੱਥੇ ਮਸਕਰੀਆਂ ਕਰ ਰਹੇ ਸੀਗੇ, ਤੇ ਉੱਥੇ ਇੱਕ ਬੰਦਾ ਆ ਜਾਂਦਾ ਜਿਹੜਾ ਕੀ ਕਹਿੰਦਾ ਕਿ ਮੇਰੇ ਪਰਿਵਾਰ ਦੀ ਇੰਨੀ ਕੁਰਬਾਨੀ ਹੈ ਤੇ ਪੰਥ ਨੇ ਮੈਨੂੰ ਦਿੱਤਾ ਕਿ ਮੈਂ ਤਾਂ 10ਵੀਂ ਵੀ ਛੁੱਟ ਗਈ ਸੀਗੀ ਤੇ ਮੇਰਾ ਇੰਨਾ ਨੁਕਸਾਨ ਹੋਇਆ, ਮੈਨੂੰ ਰੋਟੀਆਂ ਹੀ ਬਹੁਤ ਔਖੀਆਂ ਮਿਲੀਆਂ, ਤੇ ਲੋਕਾਂ ਦੇ ਇੱਕ ਸੈਂਟੀਮੈਂਟ ਵੀ ਜੁੜੇ। ਤੇ ਉੱਥੇ ਜਿਹੜਾ ਪਿੰਡਾਂ 'ਚ ਜਿਹੜਾ ਇੱਕਦਮ ਹੀ ਉਹਦਾ ਜਿਹੜਾ ਇੱਕ ਰੁਝਾਨ ਉੱਪਰ ਨੂੰ ਉੱਠਿਆ, ਤੇ ਉਹ ਕਿਸੇ ਹਾਲਾਂਕਿ ਉਹ ਪਹਿਲਾਂ ਪਾਰਟੀਆਂ 'ਚ ਰਿਹਾ, ਜਿਹੜੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਵੀ ਚੋਣ ਲੜ ਚੁੱਕਿਆ, ਇੱਕ ਵਾਰ ਉਹ ਬਸਪਾ ਦੇ ਨੇੜੇ ਵੀ ਚਲੇ ਗਏ ਸੀਗੇ, ਪਰ ਅੱਜ ਦੇ ਟਾਈਮ ਉਹ ਇੰਡੀਪੈਂਡੈਂਟਲੀ ਕੰਟੈਸਟ ਉੱਥੋਂ ਕਰ ਰਹੇ ਹੈ ਤੇ ਉਹਨਾਂ ਦੀ ਇੱਕ ਪੋਲਿਟਿਕਸ ਅਪ ਹੋ ਰਹੀ ਹੈ। ਇੱਕ ਖਾਸ ਸੈਕਸ਼ਨ ਜਿਹੜਾ ਸਿਮਰਨਜੀਤ ਸਿੰਘ ਮਾਨ ਦੇ ਨਾਲ ਹੁੰਦਾ ਸੀਗਾ ਪਰ ਅੱਜ ਦੇ ਟਾਈਮ ਉਹਨਾਂ ਦੇ ਵਿਰੋਧੀ ਹੈਗਾ, ਉਹ ਧੜਾ ਉੱਥੇ ਸਰਬਜੀਤ ਸਿੰਘ ਖਾਲਸਾ ਦੀ ਕੈਂਪੇਨ 'ਚ ਜ਼ੋਰ ਵੀ ਲਾ ਰਿਹਾ ਹੈ। ਜਦੋਂ ਸੰਗਰੂਰ ਆਉਂਦੇ ਆ, ਇੱਥੇ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਸਿਮਰਨਜੀਤ ਸਿੰਘ ਮਾਨ ਕਿਤੇ ਨਾ ਕਿਤੇ ਇੱਕ ਫਾਈਟ 'ਚ ਬਣਿਆ ਹੋਇਆ, ਹਜੇ ਵੀ ਬਣੇ ਹੋਏ ਨੇ ਉਹ, ਤੇ ਉਹ ਲਗਾਤਾਰ ਅਪ ਵੀ ਹੋ ਰਹੇ ਹਨ। ਮਤਲਬ ਮੈਂ ਜਿਹੜਾ ਸੰਗਰੂਰ ਦਾ ਜਿਹੜਾ ਬੱਸ ਸਟੈਂਡ ਹੈ, ਉੱਥੇ ਮੈਂ ਲੋਕਾਂ ਜਿਹੜੇ ਨੌਜਵਾਨ ਸੀਗੇ ਜਾਂ ਫਿਰ ਮਾਤਾਵਾਂ ਭੈਣਾਂ ਸੀਗੀਆਂ, ਉੱਥੇ ਮੈਂ ਪੁੱਛਿਆ ਤੇ ਮੇਰਾ ਸਿੰਪਲ ਸਾਈਜ਼ ਵੀ ਮੈਂ 50 ਬੰਦਿਆਂ ਦਾ ਘੱਟੋ ਘੱਟ ਰੱਖਦਾ ਹੈਗਾ, ਤੇ 50 ਬੰਦਿਆਂ 'ਚ ਜਿਹੜੀ ਮੈਨੂੰ ਗੱਲ ਨਿਕਲ ਕੇ ਆਈ ਕਿ ਉੱਥੇ ਸੁਖਪਾਲ ਸਿੰਘ ਖਹਿਰਾ ਤੀਜੇ ਨੰਬਰ ਤੇ ਹੈਗੇ ਆ, ਤੇ ਸਿਮਰਨਜੀਤ ਸਿੰਘ ਮਾਨ ਦੀ ਫਾਈਟ ਮੀਤ ਹੇਅਰ ਨਾਲ ਹੈਗੀ ਆ। ਤੇ ਜਿਹੜੇ ਸਿਮਰਨਜੀਤ ਸਿੰਘ ਮਾਨ ਦੇ ਸਪੋਰਟਰ ਮੈਨੂੰ ਮਿਲੇ, ਉਹ ਮੈਨੂੰ ਮਾੜੇ ਜਿਹੇ ਵੋਕਲ ਮਿਲੇ। ਜਿਹੜਾ ਬੰਦਾ ਨਹੀਂ ਬੋਲ ਰਿਹਾ ਸੀਗਾ ਕਿ ਉਹ ਕਿਹਨੂੰ ਵੋਟ ਪਾਊਗਾ, ਅਸੀਂ ਉਹਨੂੰ ਆਮ ਆਦਮੀ ਪਾਰਟੀ ਦੇ ਖਾਤੇ ਪਾ ਰਹੇ ਸੀਗੇ, ਤੇ ਉਹਦਾ ਇੱਕ ਰੀਜ਼ਨ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਵੋਟ ਹੈਗੀ ਆ, ਉਹ ਖਾਸ ਕਰ ਮਾਲਵੇ 'ਚ ਇਸ ਵਾਰ ਵੋਕਲ ਨਹੀਂ ਦਿਖ ਰਹੀ। ਤੇ ਇਸ ਜੇ ਸਾਰੇ ਨੂੰ ਜੇ ਮੈਂ ਕਹਾਂ ਤਾਂ ਮੈਂ ਇਹਨੂੰ ਇਹ ਕਹਿਣਾ ਚਾਹਾਂਗਾ ਕਿ ਲੋਕਾਂ 'ਚ ਕਿਤੇ ਨਾ ਕਿਤੇ ਇੱਕ ਜਿਹੜਾ ਪਿਛਲੇ ਟਾਈਮ ਜੋ ਕੁਝ ਵਾਪਰਿਆ ਪੰਜਾਬ ਦੇ ਵਿੱਚ, ਤੇ ਉਸ ਸੈਂਟਰ ਨੇ ਜਿਵੇਂ ਪੰਜਾਬ ਨੂੰ ਡੀਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਭਾਵੇਂ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਹੋਵੇ ਜਾਂ ਫਿਰ ਕਿਸਾਨ ਅੰਦੋਲਨ ਹੋਵੇ ਜਾਂ ਹੋਰ ਵੀ ਕਈ ਮੁੱਦੇ ਹੋਣ, ਜਾਂ ਸਿੱਖ ਜਿਹੜਾ ਬੰਦੀ ਸਿੰਘਾਂ ਦਾ ਰਿਹਾਈ ਵਾਸਤੇ ਜਿਹੜਾ ਮੋਰਚਾ ਲੱਗਿਆ ਸੀਗਾ ਉਹਦੇ ਨਾਲ ਜਿਹੜੀ ਟ੍ਰੀਟਮੈਂਟ ਹੋਏ, ਉਸ ਕਰਕੇ ਕਿਤੇ ਨਾ ਕਿਤੇ ਲੋਕਾਂ 'ਚ ਗੁੱਸਾ ਹੈਗਾ। ਤੇ ਉਹ ਗੁੱਸਾ ਉਹ ਟ੍ਰੈਡੀਸ਼ਨਲ ਪਾਰਟੀਆਂ 'ਚ ਨਹੀਂ ਦੇਖ ਰਹੇ ਕੈਪੈਸਿਟੀ ਕਿ ਉਸ ਗੁੱਸੇ ਨੂੰ ਉਹ ਕਰ ਪਾਉਣ। ਉਹਨਾਂ ਨੂੰ ਇੱਕ ਨਵੀਂ ਐਨਰਜੀ ਦੀ ਲੋੜ ਉਹਨਾਂ ਨੂੰ ਲੱਗ ਰਹੀ ਹੈ ਕਿ ਇੱਕ ਨਵਾਂ ਬੰਦਾ ਆਵੇਗਾ ਤੇ ਇੱਕ ਨਵਾਂ ਕਿਰਦਾਰ ਹੀ ਇਸ ਸਾਰੇ ਜਿਹੜੇ ਸਾਡੇ ਸਵਾਲ ਹੈਗੇ ਆ ਘੱਟੋ ਘੱਟ ਉਹਨਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰੂਗਾ। ਤੇ ਜਿਹੜਾ ਇਹ ਮੈਨੂੰ ਲੱਗ ਰਿਹਾ, ਤੇ ਜਿਹੜੀ ਬਠਿੰਡਾ ਸੀਟ ਹੈਗੀ ਆ, ਉੱਥੇ ਮੈਨੂੰ ਲੱਗ ਰਿਹਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਵਾਸਤੇ ਵੀ ਕਾਫੀ ਟਫ ਰਹੂਗੀ। ਉਹ ਕਿਤੇ ਨਾ ਕਿਤੇ ਉੱਥੇ ਟ੍ਰਾਇੰਗੂਲਰ ਫਾਈਟ ਹੈ, ਪਰ ਉੱਥੇ ਜੀਤ ਮਹਿੰਦਰ ਸਿੰਘ ਦਾ ਇਲੈਕਸ਼ਨ ਇੱਕਦਮ ਹੀ ਉੱਠਿਆ ਹੈ। ਗੁਰਮੀਤ ਖੁੱਡੀਆਂ ਬਾਰੇ ਪਹਿਲੇ ਕਿਹਾ ਜਾ ਰਿਹਾ ਸੀਗਾ, ਪਰ ਗੁਰਮੀਤ ਖੁੱਡੀਆਂ ਨੂੰ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਜੇ ਪੂਰੇ ਮਾਲਵੇ 'ਚ ਮੈਂ ਦੇਖਿਆ ਕਿ ਦਲਿਤ ਵੋਟਾਂ 'ਚ ਉਹਨਾਂ ਨੂੰ ਖਾਸਾ ਨੁਕਸਾਨ ਹੋਇਆ। ਈਵਨ ਭਗਵੰਤ ਮਾਨ ਨੇ ਬਿਆਨ ਵੀ ਦੇਣਾ ਪਿਆ ਦਲਿਤ ਵੋਟਾਂ ਵਾਲੇ ਮਾਮਲੇ 'ਚ। ਤੇ ਮਤਲਬ ਇਹ ਮੋਟਾ ਮੇਰਾ ਇੱਕ ਰਿਪੋਰਟਿੰਗ ਹੈ, ਐਨਾਲਿਸਿਸ ਮੇਰਾ, ਮਤਲਬ ਇਹਦੇ 'ਚ ਇੱਕ ਹੀ ਗੱਲ ਕਹਾਂ ਤਾਂ ਹਾਂ, ਮਤਲਬ ਇੱਕ ਪੰਥਕ ਪੋਲਿਟਿਕਸ ਦਾ ਅਪਲਿਫਟਮੈਂਟ, ਮਤਲਬ ਇੱਕ ਟ੍ਰੈਡੀਸ਼ਨਲ ਨਹੀਂ ਬਲਕਿ ਇੱਕ ਨਏ ਕਿਸਮ ਦੀ ਪੰਥਕ ਪੋਲਿਟਿਕਸ ਦਾ। ਹਾਲਾਂਕਿ ਉਸ ਦੇ ਜਿਹੜੇ ਨੁਕਤੇ ਹੈਗੇ ਉਹ ਕਲੀਅਰ ਨਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਪਹਿਲਾਂ ਤਾਂ ਜਿਹੜੀ ਗੱਲ ਕਰ ਰਹੇ ਸੀਗੇ ਉਹ ਇੱਕ ਦੂਸਰੇ ਕਿਸਮ ਦੀ ਸੀਗੀ, ਅੱਜ ਉਹ ਇਲੈਕਸ਼ਨ ਲੜ ਰਹੇ ਹਨ, ਤੇ ਜਿਹੜੇ ਨੁਕਤੇ ਹੈਗੇ ਪੋਲੀਟੀਕਲ ਨੁਕਤੇ ਹੈਗੇ ਜੇ ਉਹ ਕਲੀਅਰ ਨਹੀਂ ਹੈ। ਇਸ ਕਰਕੇ ਉਹਨਾਂ ਦਾ ਕ੍ਰਿਟਿਸਿਜ਼ਮ ਤਾਂ ਕਰਨ ਦੀ ਤਾਂ ਮੇਰੀ ਕੈਪੈਸਿਟੀ ਨਹੀਂ ਹੈ, ਪਰ ਜੇ ਤੁਹਾਡੇ ਕੋਈ ਸਵਾਲ ਹੋਣ ਤਿੰਨਾਂ ਦੇ ਇਸ ਪੂਰੀ ਪੋਲਿਟਿਕਸ ਤੋਂ ਤੁਸੀਂ ਕਰ ਸਕਦੇ ਹੋ। ਮੈਂ ਘੱਟੋ ਘੱਟ ਇੱਕ ਉਹ ਰਿਪਲਾਈ, ਹਾਲਾਂਕਿ ਮੈਂ ਉਹਨਾਂ ਨਾਲ ਸਹਿਮਤ ਨਹੀਂ ਹੈਗਾ ਸਾਰੀ ਚੀਜ਼ਾਂ ਤੇ ਮੈਂ ਇੱਕ ਪੱਤਰਕਾਰ ਹਾਂ, ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਉੱਥੇ ਉਹਨਾਂ ਦਾ ਧੜਾ ਇੱਥੇ ਮਿਸਿੰਗ ਹੈ।
ਪਹਿਲੀ ਗੱਲ ਤਾਂ ਸਵਾਲ ਇਹ ਹੈ ਕਿ ਅਸੀਂ ਪੰਥਕ ਜਿਹੜੀ ਧਿਰ ਹੈ ਉਹ ਮੰਨੀਏ ਕਿਹਨੂੰ, ਸਿਮਰਜੀਤ ਮਾਨ ਨੂੰ ਮੰਨੀਏ, ਅੰਮ੍ਰਿਤਪਾਲ ਨੂੰ ਮੰਨੀਏ, ਜਾਂ ਆਜ਼ਾਦ ਜਿਹੜੇ ਆਪਣਾ ਖੜੇ ਹੋਏ ਆ ਸਰਬਜੀਤ ਖਾਲਸਾ ਉਹਨਾਂ ਨੂੰ ਮੰਨੀਏ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਮੰਨੀਏ? ਕਿਉਂਕਿ ਇਹ ਪੰਥਕ ਮਤਲਬ ਪੰਥਕ ਪੋਲਿਟਿਕਸ ਦਾ ਘੇਰਾ ਹੈਗਾ, ਉਹ ਜਿਵੇਂ ਲੈਫਟ ਦਾ ਇੱਕ ਵੱਡਾ ਘੇਰਾ ਆਪਾਂ ਕਹਿ ਦਿੰਦੇ ਹਾਂ, ਬਹੁਤ ਸਾਰੇ ਧੜੇ ਹੁੰਦੇ ਆ ਉਹਦੇ ਉਹਨਾਂ 'ਚ ਜਿਨ੍ਹਾਂ ਦੇ ਨੁਕਤੇ ਕਿਤੇ ਨਾ ਕਿਤੇ ਕਲਾਸ ਪੋਲਿਟਿਕਸ ਨਾਲ ਜੁੜਦੇ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਹ ਤਾਂ ਲੈਫਟ ਵਾਲੇ ਹੈਗੇ ਆ। ਪੰਥਕ ਪੋਲਿਟਿਕਸ ਦਾ ਘੇਰਾ ਆਪਾਂ ਇਸ ਹਿਸਾਬ ਨਾਲ ਕਹਿ ਸਕਦੇ ਹਾਂ ਜਿਸ ਹਿਸਾਬ ਨਾਲ ਜਿਹੜੀ ਇੰਡੀਆ ਦੀ ਮੈਜੋਰਿਟੀ ਹੈਗੀ ਆ ਉਹ ਕਮਿਊਨਲ ਮੈਜੋਰਿਟੀ, ਇੰਡੀਆ ਦੇ ਵਿੱਚ ਕਮਿਊਨਲ ਮੈਜੋਰਿਟੇਰਿਜ਼ਮ ਹੈਗਾ, ਉਸ ਕਰਕੇ ਜਿਹੜੇ ਇੱਥੇ ਮਾਈਨੋਰਿਟੀਜ਼ ਦੇ ਗਰੁੱਪਸ ਹੈਗੇ ਆ ਉਹਨਾਂ ਨੇ ਆਪਣੀ ਅੱਡ ਤੋਂ ਸਿਆਸਤ ਖੜੇ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਉਹਨਾਂ ਦਾ ਸਿਕਿਉਰਿਟੀ ਦੇ ਵੀ ਕੁਐਸਚਨ ਹੈਗੇ ਆ, ਉਹਨਾਂ ਦੀ ਆਈਡੈਂਟੀਟੀ ਦੇ ਵੀ ਸਵਾਲ ਹੈਗੇ ਆ ਬਹੁਤ ਸਾਰੇ, ਔਰ ਉਹਨਾਂ ਆਈਡੈਂਟੀਟੀਜ਼ ਦੇ ਟਾਈਮ ਤੇ ਜਿਹੜੇ ਹਮਲੇ ਹੋਏ ਆ ਨੇਸ਼ਨ ਸਟੇਟ ਦੇ, ਇੰਡੀਅਨ ਨੇਸ਼ਨ ਸਟੇਟ ਦੇ, ਉਸ ਤੋਂ ਵੀ ਉਹਨਾਂ ਨੂੰ ਲੱਗਿਆ ਹੈ ਕਿ ਸਾਡੀ ਜਿਹੜੀ ਆਈਡੈਂਟੀਟੀ ਹੈ, ਸਾਡੀ ਹੋਂਦ ਹੈ, ਉਹ ਖਤਰੇ 'ਚ ਹੈ। ਉਹ ਸਾਰੇ ਨੁਕਤਿਆਂ ਨੂੰ ਐਡਰੈਸ ਕਰਦਿਆਂ ਹੋਇਆਂ ਜਿਹੜੀ ਪੋਲਿਟਿਕਸ ਖੜੀ ਹੋ ਰਹੀ ਹੈ, ਤੇ ਉਹਦੀ ਜਿਹੜਾ ਜਿਵੇਂ ਆਪਾਂ ਕਹੀਏ ਕਿ ਸੈਂਟਰ ਨੁਕਤਾ ਪਹਿਚਾਣ ਹੈਗੀ ਆ, ਜਿਵੇਂ ਲੈਫਟ ਨੂੰ ਆਪਾਂ ਕਲਾਸ ਪੋਲਿਟਿਕਸ ਨਾਲ ਜੋੜਦੇ ਹਾਂ, ਐਵੇਂ ਜਿਹੜੀ ਪਹਿਚਾਣ ਦੀ ਪੋਲਿਟਿਕਸ ਹੈਗੀ ਆ, ਖਾਸ ਕਰ ਰਿਲੀਜੀਅਸ ਮਾਈਨੋਰਿਟੀਜ਼ ਦੀ, ਉਹਨੂੰ ਆਪਾਂ ਸਿੱਖ ਧਰਮ ਵਾਲੇ ਮਾਮਲੇ 'ਚ ਉਹਨੂੰ ਆਪਾਂ ਪੰਥਕ ਪੋਲਿਟਿਕਸ ਕਹਿ ਦਿੰਦੇ ਹਾਂ। ਤੇ ਉਹਦੇ 'ਚ ਜੇ ਆਪਾਂ ਗੱਲ ਕਰਾਂਗੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪੰਥਕ ਪਾਰਟੀ ਮੰਨਣਾ ਪਊਗਾ ਆਪਾਂ ਨੂੰ, ਕਿਉਂਕਿ ਉਹਨਾਂ ਦੇ ਉਸ ਕਿਸਮ ਦੇ ਏਜੰਡੇ ਰਹਿੰਦੇ ਆ। ਉਹਨਾਂ ਨੇ ਕਸ਼ਮੀਰ ਤੇ ਸਟੈਂਡ ਵੀ ਇੱਕ ਦਿਖਾਇਆ ਆਪਣਾ, ਕਿਸਾਨੀ ਅੰਦੋਲਨ ਦੌਰਾਨ ਉਹਨਾਂ ਨੂੰ ਅੱਡ ਵੀ ਹੋਣਾ ਪਿਆ ਐਨਡੀਏ ਤੋਂ, ਤੇ ਅੱਜ ਦੇ ਟਾਈਮ ਉਹ ਬੀਜੇਪੀ ਨਾਲ ਅਲਾਈਅੰਸ ਕਰਨਾ ਚਾਹੁੰਦੇ ਸੀਗੇ, ਪਰ ਇਸ ਕਿਸਾਨ ਅੰਦੋਲਨ ਕਰਕੇ ਉਹਨਾਂ ਦਾ ਬੀਜੇਪੀ ਨਾਲ ਅਲਾਈਅੰਸ ਨਹੀਂ ਹੋਇਆ, ਤੇ ਉਹ ਸਾਫ਼ ਦਿਖਦਾ। ਬੰਦੀ ਸਿੰਘਾਂ ਬਾਰੇ ਵੀ ਉਹਨਾਂ ਨੂੰ ਬੋਲਣਾ ਪਿਆ। ਸੁਖਬੀਰ ਬਾਦਲ, ਹਾਲਾਂਕਿ ਉਹਨਾਂ ਦੀ ਕ੍ਰੈਡੀਬਿਲਿਟੀ ਬਹੁਤ ਖਰਾਬ ਹੈਗੀ ਆ, ਉਹਨਾਂ ਨੂੰ ਉਹ ਜਿਹੜਾ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਉਹ ਗਾਣਾ ਤੱਕ ਵੀ ਗਾਣਾ ਪਿਆ, ਤੇ ਉਹ ਸੀਰੀਅਸ ਨੁਕਤਾ ਹੈਗਾ। ਪਰ ਉਹਨਾਂ ਨੂੰ ਅਤੇ ਦੂਜੀ ਗੱਲ, ਜਿਹੜੇ ਹੋਰ ਕੈਂਡੀਡੇਟ ਹੈਗਾ ਉਹਨਾਂ ਦਾ ਪਿਛੋਕੜ ਵੀ ਇਸੇ ਕਿਸਮ ਦਾ ਹੈਗਾ, ਜਿਹੜੇ ਉਸੇ ਕਿਸਮ ਦੇ ਕੁਐਸਚਨਸ ਨੂੰ ਡੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਰਕੇ ਮਤਲਬ ਉਹ ਸਾਰੇ ਜਿਨ੍ਹਾਂ ਨੂੰ ਮੈਂ ਦੱਸਿਆ ਉਹਨਾਂ ਨੂੰ ਮੈਂ ਪੰਥਕ ਪੋਲਿਟਿਕਸ ਵਾਲੇ ਬੰਦੇ ਦੱਸਿਆ। ਤਾਂ ਕੋਈ ਇਹਦੇ 'ਚ ਇੱਕ ਛੋਟਾ ਸਵਾਲ ਹੋਰ ਵੀ ਹੈ ਕਿ ਜਿਹੜਾ ਮੋਦੀ ਦਾ ਇਸ ਵਾਰੀ 400 ਪਾਰ ਦਾ ਨਾਰਾ, ਉਹ ਤਾਂ ਆਪਾਂ ਨੂੰ ਸਾਫ਼ ਦਿਖ ਰਿਹਾ ਕਿ ਓਡੀ ਜਿਹੜੀ ਵਰਤ ਉਹ ਤਾਂ ਬਿਲਕੁਲ ਨਹੀਂ ਹੋਣੀ। ਜਿਹੜੀਆਂ ਪੰਜਾਬ ਦੇ ਵਿੱਚ ਪੰਥਕ ਧਿਰਾਂ ਦੇ ਵਿੱਚ ਅਗਰ ਕੋਈ ਜਿੱਤ ਕੇ ਜਾਂਦਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੀ ਭਾਜਪਾ ਨਾਲ ਟੁੱਟ ਚੁੱਕੀ ਹੈ, ਅੰਮ੍ਰਿਤਪਾਲ ਵੀ ਜਿਹੜਾ ਨਹੀਂ ਹੈਗਾ, ਜਾਂ ਸਰਬਜੀਤ ਖਾਲਸਾ ਵੀ ਨਹੀਂ ਹੈਗੇ, ਸਿਮਰਜੀਤ ਮਾਨ ਵੀ ਨਹੀਂ ਹੈਗੇ, ਅਗਰ ਕੱਲ ਨੂੰ ਇਹਨਾਂ ਐਮਪੀਜ਼ ਦੀ ਲੋੜ ਪੈਂਦੀ ਹੈ ਤਾਂ ਇਹ ਘੱਟੋ ਘੱਟ ਸਟੈਂਡ ਕਲੀਅਰ ਕਰਨਗੇ, ਅਸੀਂ ਕਿਹੜੀ ਧਿਰ ਨਾਲ ਜਾ ਕੇ ਖੜਨਾ ਚਾਹਾਂਗੇ, ਜਿਹੜਾ ਜੋ ਪੰਜਾਬ ਦੀ ਗੱਲ ਕਰੇ? ਦੇਖੋ, ਇਸ 'ਚ ਤਾਂ ਮੈਨੂੰ ਲੱਗ ਰਿਹਾ ਕਿ ਮੁਲਕ ਦੇ ਵਿੱਚ ਜਿੰਨੇ ਸਿਆਸਤਦਾਨ ਚੋਣ ਲੜ ਰਹੇ ਹਨ ਉਹਨਾਂ 'ਚੋਂ ਘੱਟੋ ਘੱਟ ਮੈਂ ਕਹਿ ਸਕਦਾ ਕਿ 20 ਤੋਂ ਨੇੜੇ ਤੇੜੇ ਧੜੇ ਇੱਦਾਂ ਦੇ ਹੈਗੇ ਜਿਨ੍ਹਾਂ ਦੇ ਸਟੈਂਡ ਕਲੀਅਰ ਨਹੀਂ ਹਨ। ਉਹ ਇਹ ਵੀ ਆਪਾਂ ਨੂੰ ਨਜ਼ਰ ਆ ਰਿਹਾ ਕਿ ਬੀਜੇਪੀ ਇੱਕ ਜਿਹੜਾ ਬਹੁਮਤ ਦਾ ਆંકੜਾ ਹੈਗਾ ਉਹ ਨਹੀਂ ਪਕੜ ਪਾ ਰਹੀ। ਉਹ ਮੇਰਾ ਆਬਜ਼ਰਵੇਸ਼ਨ ਹੈ, ਮੈਂ ਇੰਡੀਆ 'ਚ ਘੁੰਮਿਆ, ਕਿ 250 240 ਦੇ ਨੇੜੇ ਤੇੜੇ ਹੀ ਘੁੰਮ ਰਹੀ ਹੈ ਉਹ, ਤੇ ਹੋ ਸਕਦਾ ਉਹਨੂੰ ਐਨਡੀਏ 'ਚ ਮਤਲਬ ਜਿਹੜੇ ਧੜੇ ਹੈਗੇ ਉਹਨਾਂ ਦਾ ਨੁਕਸਾਨ ਜ਼ਿਆਦਾ ਹੋ ਰਿਹਾ। ਏਕਨਾਥ ਸ਼ਿੰਦੇ ਹੋਰੀ ਵੀ, ਅਜੀਤ ਪਵਾਰ ਦਾ ਨੁਕਸਾਨ ਜ਼ਿਆਦਾ ਹੈ, ਨਿਤੀਸ਼ ਕੁਮਾਰ ਦਾ ਬਿਹਾਰ 'ਚ ਨੁਕਸਾਨ ਜ਼ਿਆਦਾ ਹੈ। ਤੇ ਇਹ ਸਵਾਲ ਹੈਗਾ ਕਿ ਕੀ ਐਨਡੀਏ ਦੇ ਜਿਹੜੇ ਬਾਕੀ ਧੜੇ ਹੈਗੇ ਆ ਉਹ ਉਹਨੂੰ ਸਟੈਂਡ ਕਰਾ ਪਾਣਗੇ? ਟੀਡੀਪੀ ਦੇ ਸੁੰਦਰ ਬਾਬੂ ਨਾਇਡੂ ਵੀ ਮੈਂ ਮੰਨਦਾ ਕਿ ਉਹ ਐਨਡੀਏ ਦਾ ਕੋਈ ਹਿੱਸਾ ਨਹੀਂ, ਉਹਨਾਂ ਦਾ ਆਪਾਂ ਨੂੰ ਪਤਾ ਕਿ ਨਰਿੰਦਰ ਮੋਦੀ ਨਾਲ ਕਿਵੇਂ ਦਾ ਰਿਸ਼ਤਾ ਹੈਗਾ। ਉਸ ਟਾਈਮ ਉਸ ਪੂਰਾ ਮਾਮਲੇ 'ਚ ਫਿਰ ਜਿਹੜੀਆਂ 3 ਸੀਟਾਂ ਆਪਾਂ ਨੂੰ ਕਲੀਅਰ ਲੱਗ ਰਹੀਆਂ ਨੇ, ਜਿਹੜੇ ਕਿ ਜਿੱਥੇ ਇੱਕ ਐਜ ਮੈਨੂੰ ਦਿਖਦੀ ਹੈ ਪੰਥਕ ਪੋਲਿਟਿਕਸ ਦੀ, ਇਹਨਾਂ ਦੇ ਸਵਾਲ ਤਾਂ ਖੜਾ ਹੀ ਹੁੰਦਾ ਕਿ ਬਈ ਇਹ ਕਿੱਥੇ ਵੋਟ ਕਰਨਗੇ। ਮੈਨੂੰ ਲੱਗ ਰਿਹਾ ਕਿ ਜਿਹੜਾ ਪੰਜਾਬ 'ਚ ਮਾਹੌਲ ਹੈ ਗਰਾਊਂਡ ਤੇ, ਜੇ ਇਹ 3 ਸੀਟਾਂ ਜਿੱਤ ਜਾਂਦੇ ਹੈਗੇ ਆ ਜਿਹੜੇ ਟ੍ਰੈਡੀਸ਼ਨਲ ਪੰਥਕ ਪੋਲਿਟਿਕਸ ਤੋਂ ਨਹੀਂ ਆਉਂਦੇ, ਉਹਨਾਂ ਦੀ ਹਿੰਮਤ ਨਹੀਂ ਹੋਊਗੀ ਕਿ ਉਹ ਬੀਜੇਪੀ ਨਾਲ ਵਗ ਜਾਣ। ਇਹ ਕਲੀਅਰਿਟੀ ਮੈਂ ਅੱਜ ਦੇ ਟਾਈਮ 'ਚ ਦੇ ਸਕਦਾ, ਕਿਉਂਕਿ ਜਿਹੜਾ ਅੰਮ੍ਰਿਤਪਾਲ ਸਿੰਘ ਹੈ ਉਹਦਾ ਜਿਹੜਾ ਸਾਰਾ ਨੁਕਤਾ ਬਣਦਾ ਲੜਾਈ ਦਾ ਉਹ ਸੈਂਟਰ ਨਾਲ ਬਣਦਾ ਹੈ, ਤੇ NSA ਲਾਉਣਾ ਤੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਣਾ, ਤੇ ਉਹਨਾਂ ਦਾ ਤਾਂ ਬਣਦਾ ਹੀ ਨਹੀਂ। ਤੇ ਜਿਹੜਾ ਸਰਬਜੀਤ ਸਿੰਘ ਖਾਲਸਾ ਦਾ ਵੀ ਮਾਮਲਾ ਹੈ, ਉਹ ਵੀ ਮੈਨੂੰ ਨਹੀਂ ਲੱਗਦਾ ਕਿ ਇੰਨਾ ਹੌਲਾ ਕਿਰਦਾਰ ਮੈਨੂੰ ਨਹੀਂ ਲੱਗਦਾ, ਕਿਉਂਕਿ ਉਹ BSP ਦੇ ਨੇੜੇ ਗਿਆ ਹੈ, ਫਿਰ ਸਿਮਰਨਜੀਤ ਸਿੰਘ ਮਾਨ ਨਾਲ ਪੋਲਿਟਿਕਸ ਕੀਤੀ ਹੈ। ਸਿਮਰਨਜੀਤ ਸਿੰਘ ਮਾਨ ਦਾ ਵੀ ਇੱਕ ਪ੍ਰਚਾਰ ਆਮ ਆਦਮੀ ਪਾਰਟੀ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੇ ਬੀਜੇਪੀ ਦਾ ਸਾਥ ਦਿੱਤਾ, ਇਹ ਦਿੱਤਾ, ਉਹ ਦਿੱਤਾ, ਕਈ ਚੀਜ਼ਾਂ ਗਿਣਵਾਈਆਂ, ਪਰ ਜਦੋਂ ਅਸੀਂ ਉਹਨਾਂ ਨੂੰ ਕ੍ਰੋਸ ਚੈੱਕ ਕਰਦੇ ਹਾਂ ਉਹ ਸਾਰੀਆਂ ਸੱਚ ਨਹੀਂ ਨਿਕਲਦੀਆਂ, ਉਹਨਾਂ 'ਚ ਲਗਭਗ ਗਲਤ ਪ੍ਰਚਾਰ ਹੈਗਾ। ਤਾਂ ਇਸ ਕਰਕੇ ਸਿਮਰਨਜੀਤ ਸਿੰਘ ਮਾਨ ਦਾ ਆਈਡੈਂਟੀਟੀ ਇਸ ਕਿਸਮ ਦੀ ਹੈਗੀ, ਉਹਦੇ ਪਿੱਛੇ ਜਿਹੜੀ ਵੋਟ ਹੈ ਉਹ ਪੈਜੈਂਟਰੀ ਦੀ ਹੈ। ਤੁਸੀਂ ਇਹ ਵੀ ਦੇਖੋ, ਜਿਹੜੀ ਕਿਸਾਨੀ ਵੋਟ ਪੈ ਰਹੀ ਹੈ ਪਿੰਡਾਂ 'ਚੋਂ, ਜਿਹੜੀ ਵੋਟ ਪੈ ਰਹੀ ਹੈ ਸ਼ਹਿਰਾਂ 'ਚ ਉਹਨਾਂ ਨੂੰ ਵੋਟ ਨਹੀਂ ਪੈ ਰਹੀ, ਤੇ ਉਹ ਬਹੁਤ ਵੋਕਲ, ਬਹੁਤ ਐਗਰੈਸਿਵ ਹੈਗੀ ਆ, ਪੋਲੀਟੀਕਲ ਨੁਕਤੇ ਜਾਣਦੀ ਹੈਗੀ ਆ। ਤੇ ਇਸ ਕਰਕੇ ਇਹਨਾਂ ਪੰਥਕ ਚਿਹਰਿਆਂ ਦਾ ਬੀਜੇਪੀ ਨਾਲ ਜਾਣ ਦਾ ਮੈਨੂੰ ਅੱਜ ਦੇ ਟਾਈਮ ਨਹੀਂ ਲੱਗਦਾ ਕਿ ਇਹਨਾਂ ਦਾ ਸਵਾਲ ਇਹ ਨਹੀਂ ਜਾਣਗੇ। ਇਹ ਮੋਟੀਆਂ ਗੱਲਾਂ ਸੀਗੀਆਂ। ਮੈਨੂੰ ਲੱਗਦਾ ਕਿ ਮੇਰਾ ਜਿਹੜਾ ਟਾਈਮ ਹੈ ਉਹ ਵੀ ਪੂਰਾ ਹੋ ਰਿਹਾ, ਤੇ ਅੱਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਹੋਰ ਜਿਹੜਾ ਐਨਾਲਿਸਿਸ ਹੈ ਉਹ ਹੋਰ ਦਿਖਾ ਸਕੀਏ, ਤੇ ਅਗਲਾ ਜਿਹੜਾ ਐਨਾਲਿਸਿਸ ਅਸੀਂ ਕੋਸ਼ਿਸ਼ ਕਰਾਂਗੇ ਲੇਖਕਾਂ ਤੇ ਬੁੱਧੀਜੀਵੀਆਂ ਵਿੱਚੋਂ ਦਿਖਾਈਏ। ਇਹ
ਪੰਜਾਬ ਦੇ ਨੌਜਵਾਨ ਸੀਗੇ ਤੇ ਪੰਜਾਬ ਦੇ ਨੌਜਵਾਨ ਕੀ ਸੋਚ ਰਹੇ ਨੇ ਇਸ ਇਲੈਕਸ਼ਨ ਬਾਰੇ, ਇਹ ਤੁਹਾਡੇ ਤੱਕ ਇੱਕ ਓਨੈਸਟ ਓਪੀਨੀਅਨ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਦੇਖਦੇ ਅਤੇ ਸੁਣਦੇ ਰਹੋ